ਕਿਹੜੀ ਜਗ੍ਹਾ ਤੋਂ ਤਸ਼ਰੀਫ ਲਿਆਏ ਤੁਸੀਂ? ਇੰਗਲੈਂਡ ਤੋਂ। ਇਹ ਕਿਹੜੀ ਜਗ੍ਹਾ ਤੋਂ ਆਏ ਜੀ? यूके तो किस जगह तो आए जी सरदार जी? ਆਸਟ੍ਰੇਲੀਆ ਤੋਂ। ਕੀ ਤੁਹਾਡਾ ਨਾਮ ਹੈ ਜੀ? ਹਰਪ੍ਰੀਤ ਸਿੰਘ ਭਾਜੀ। पंजाबी बाणु तमाम सुठा आहिनि, रेस्पॉन्स जनता असांखे सखर सिंह खां आया असां। चल ठीक। ਮੈਨੂੰ ਕੋਈ ਸਮਝ ਨਹੀਂ ਆਈ ਇਹਨਾਂ ਨੇ ਕੀ ਕਿਹਾ। ਆਪ ਦੁਬਾਰਾ ਤੁਸੀਂ ਆਪੇ ਹੀ ਸਮਝਣਾ। ਕਿਹੜੀ ਜਗ੍ਹਾ ਤੋਂ ਆਏ ਜੀ? ਯੂਕੇ ਤੋਂ। ਇੱਥੇ ਇੱਕ ਤੇ ਅਦਾਰੇ ਸਾਡੇ ਸਿਕਿਉਰਿਟੀ ਵਾਲੇ, ਦੂਸਰਾ ਆਵਾਮ, ਦੋਨਾਂ ਦੇ ਬਾਰੇ ਕੋਈ ਖਦਸ਼ਾਤ ਜਿਹੜੇ ਪਾਏ ਗਏ ਸਨ ਉਹਨਾਂ ਦੇ ਬਾਰੇ ਜ਼ਰਾ ਉਹਨੂੰ ਦੂਰ ਕਰ ਦਿਓ ਜਿਹੜੇ ਸਰਦਾਰ ਹਜੇ ਤੱਕ ਇੱਥੇ ਨਹੀਂ ਆਏ। ਜਿਹੜੇ ਸਿਕਿਉਰਿਟੀ ਦਾ ਇੱਥੇ ਬਹੁਤ ਅੱਛੇ ਆ, ਸਾਰੇ ਪਾਸੇ ਸਿਕਿਉਰਿਟੀ ਆ। ਜਿੰਨੇ ਗੁਰਦੁਆਰਿਆਂ ਦੇ ਵਿੱਚ ਦਰਸ਼ਨ ਕਰਨ ਗਏ ਆ ਉਹਨਾਂ ਦੇ ਆਲੇ ਦੁਆਲੇ ਸਿਕਿਉਰਿਟੀ ਸਾਰੇ ਪਾਸੇ ਹੈਗੀ ਆ। ਤੇ ਜਦੋਂ ਅਸੀਂ ਇੱਕ ਗੁਰਦੁਆਰੇ ਤੋਂ ਦੂਸਰੇ ਗੁਰਦੁਆਰੇ ਜਾਂਦੇ ਆ ਜਾਂ ਹੋਟਲ ਤੋਂ ਗੁਰਦੁਆਰੇ ਜਾਂਦੇ ਆ, ਰਸਤੇ ਵਿੱਚ ਵੀ ਸਾਡੀਆਂ ਕੋਚਿਸ ਜਿਹੜੀਆਂ ਜਾਂਦੀਆਂ ਉਹਨਾਂ ਦੇ ਸਾਹਮਣੇ ਅਗਲੇ ਪਾਸੇ ਸਿਕਿਉਰਿਟੀ ਵਾਲੇ ਬੰਦੇ ਹੁੰਦੇ ਆ। ਸੋ ਸਿਕਿਉਰਿਟੀ ਤਾਂ ਬਹੁਤ ਹੈਗੀ ਆ। ਟ੍ਰੈਫਿਕ ਵੀ ਅੱਗੋਂ ਜਿਹੜੀ ਹੁੰਦੀ ਆ ਗੱਡੀਆਂ ਦੀ ਸਾਰੀ ਟ੍ਰੈਫਿਕ ਇੱਕ ਪਾਸੇ ਕਰ ਦਿੰਦੇ ਆ ਤਾਂ ਕਿ ਬੱਸਾਂ ਜਾਂ ਕੋਚਿਸ ਲੰਘ ਸਕਣ। ਸਿਕਿਉਰਿਟੀ ਬਹੁਤ ਅੱਛੀ ਆ ਜੀ। अस्सलाम वालेकुम रहमतुल्लाह जी। मैं गुरुद्वारा कोरोड़ी साहब आया तो इत्थे देखिया जी लाहौर रंग दे जनाब साढ़े मोहतरम आए तो फिर इत्थे साढ़े सरदार भी आए ने तो इन्हां दे नाल कोई थोड़ी बहुत गलबात सांझी करने जी। सत श्री अकाल जी वीर जी, बेटा जी क्या हाल है? सत श्री अकाल जी। किस जगह तो सरदार जी आए हो? रिहाइश केड़ी जगह? पिशावर दी है सर। पिशावर मैं 2 दफा गया जी तुहाडे गुरुद्वारा देखिया, उदों कुदरती उत्थे फौतगी हुई सी, मैयत पई सी अंदर, मैं जा नहीं सकिया। वीडियो मेरे कोल हजे है मौजूद। उत्थे तुहाडे धार्मिक स्कूल है बड़ा प्यारा, बड़ी खुशी हुई है देख। 2 स्कूल ने हाँ जी इस गुरुद्वारे दे नाल इस तरह गली च जाके। मैं असल लाहौर तो बाइक ते गया सी तो बड़ा खुशी हुई है सरदार ਉੱਥੇ ਮਿਲ ਕੇ। ਤੁਸੀਂ ਕੀ ਮਹਿਸੂਸ ਕਰ ਰਹੇ ਹੋ ਇਸੇ ਭਾਈ ਮਰਦਾਨਾ ਦੇ ਬਾਬਾ ਜੀ ਕਾਲੂ ਦੇ ਨਾਲ ਦੇਖ ਕੇ ਇੱਥੇ ਜਿਸ ਟਾਈਮ ਰਹੇ? ਕੀ ਬੜੀ ਖੁਸ਼ੀ ਮਹਿਸੂਸ ਕਰਦੇ ਹਾਂ ਤੇ ਅਸੀਂ ਪਾਕਿਸਤਾਨ ਗਵਰਨਮੈਂਟ ਦਾ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਉਹਨਾਂ ਨੇ ਜਿੰਨੇ ਬਾਹਰੋਂ ਤੋਂ ਸਾਡੀ ਮਹਿਮਾਨ ਆਏ ਉਹਨਾਂ ਨੂੰ ਬਹੁਤ ਸਿਕਿਉਰਿਟੀ ਦਿੱਤੀ ਹੈ ਤੇ ਉਹਨਾਂ ਦੀ ਹਿਫਾਜ਼ਤ ਕੀਤੀ ਹੈ। ਅਸੀਂ ਉਹਨਾਂ ਦਾ ਧੰਨਵਾਦ ਕਰਨੇ ਆ ਤੇ ਉਹਨਾਂ ਦੀ ਸ਼ੁਕਰੀਆ ਅਦਾ ਕਰਨੇ ਆ। ਗੁਰਸ਼ਾਵਰ ਤੇ ਕਿਹੜੀ ਜਗ੍ਹਾ ਤੇ ਰਹਿੰਦੇ ਜੀ? ਅਸੀਂ ਪਿਸ਼ਾਵਰ ਦੇ ਮੇਨ ਪਿਸ਼ਾਵਰ 'ਚ ਰਹਿੰਦੇ ਆ। ਤੁਹਾਡਾ ਇਸਮੇ ਗ੍ਰਾਮੀ? ਮੇਰਾ ਨਾਮ ਗੁਰਮੀਤ ਸਿੰਘ। ਤੁਸੀਂ ਹਰ ਲਿਹਾਜ਼ ਨਾਲ ਪਾਕਿਸਤਾਨ ਦੀ ਜਿਹੜੀ ਸਾਡੇ ਗੁਰਦੁਆਰਿਆਂ ਦੀ ਸਿਕਿਉਰਿਟੀ ਕੀਤੀ ਹੈ ਮੁਤਮੈਨ ਹੋ? ਬਿਲਕੁਲ ਸੁਚਿਤਰ ਢੰਗ ਨਾਲ ਮੁਤਮੈਨ ਜੀ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਮਿਹਰਬਾਨੀ। ਕੀ ਹਾਲ ਜੇ ਭਾਜੀ? ਠੀਕ ਹੋ? ਫਰੀਦ ਤੇ ਇਹ ਕਿਹੜੀ ਜਗ੍ਹਾ ਤੋਂ ਆਏ ਜੀ? ਮਿਹਰਬਾਨੀ। ਯੂਕੇ ਤੋਂ। ਪਾਕਿਸਤਾਨ 'ਚ ਤੁਹਾਡਾ ਕਿਹੜਾ ਪਿੰਡ ਸੀ? ਪਾਕਿਸਤਾਨ ਨਹੀਂ ਸੀ, ਅਸੀਂ ਅਫਗਾਨਿਸਤਾਨ ਵਿੱਚ। ਅੱਛਾ, ਅਫਗਾਨਿਸਤਾਨ ਤੋਂ ਆਏ ਤੁਸੀਂ। ਕਿ ਸਰਦਾਰ ਜੀ ਕਿਹੜੇ ਜਗ੍ਹਾ ਤੋਂ ਆਏ? ਯੂਕੇ ਤੋਂ। ਪਾਕਿਸਤਾਨ 'ਚ ਕਿ ਅਫਗਾਨਿਸਤਾਨ ਤੁਹਾਡਾ ਪਿੰਡ ਸੀ? ਅਫਗਾਨਿਸਤਾਨ 'ਚ। ਤੇ ਤੁਸੀਂ ਕੀ ਮਹਿਸੂਸ ਕੀਤਾ? ਸਾਡੇ ਵੇਖੋ ਸਰਦਾਰ ਵੀਰਾਂ ਦੇ ਵਾਸਤੇ ਆ ਦੇਖੋ ਨਾ ਜੀ, ਉਧਰ ਵੀ ਖੜੇ ਨੇ, ਇੱਧਰ ਵੀ ਖੜੇ ਨੇ, ਇੱਧਰ ਵੀ ਖੜੇ, ਹਰ ਲਿਹਾਜ਼ ਨਾਲ ਤੁਹਾਨੂੰ ਜਿਹੜਾ ਨਾ ਅਮਨ ਸ਼ਾਂਤੀ ਦੇ ਨਾਲ ਰੱਖਣ ਵਾਸਤੇ। ਤੁਹਾਡਾ ਦਿਲ ਖੁਸ਼ ਹੋਇਆ ਇੱਥੇ ਆ ਕੇ? ਹਰ ਲਿਹਾਜ਼ ਦੇ ਨਾਲ ਤੁਹਾਨੂੰ ਆਵਾਮ ਵੀ ਸਲਾਮ ਕਰਦੀ, ਪਿਆਰ ਕਰਦੀ ਹੈ। ਸਾਡੇ ਸਿਕਿਉਰਿਟੀ ਅਦਾਰੇ ਵਾਲੇ ਵੀ ਤੁਹਾਨੂੰ ਵੇਖੋ ਕਿੰਨੀ ਮੁਹੱਬਤ ਦੇ ਨਾਲ ਪੇਸ਼ ਆਉਂਦੇ ਨੇ, ਤੁਹਾਡੀ ਹਰ ਲਿਹਾਜ਼ ਦੇ ਨਾਲ ਜਿਹੜਾ ਨਾ ਸਿਕਿਉਰ ਕਰਦੇ ਨੇ। ਤੁਹਾਡੀਆਂ ਦੁਆਵਾਂ ਇਹਨਾਂ ਵਾਸਤੇ। नहीं जी, क्यों नहीं जी ਸਾਡੇ ਨਾਲ ਜਾਂਦੇ ਨੇ, ਸਾਡੇ ਨਾਲ ਆਉਂਦੇ ਜੀ। ਮਿਹਰਬਾਨੀ ਜੀ ਇਹਨਾਂ ਦੀ ਵੀ। ਬਾਜੀ ਤੁਸੀਂ ਕੀ ਬਾਜੀ ਕਹਿਦਾ ਤੁਹਾਨੂੰ? ਮੈਂ ਮਾਤਾ ਜੀ ਕਹਿ ਦਵਾਂ ਬਾਕੀ ਮਾਸ਼ਾਅੱਲਾ ਠੀਕ ਹੈ, ਅੱਲਾ ਦਾ ਸ਼ੁਕਰ। ਕਿਹੜੀ ਜਗ੍ਹਾ ਤੋਂ ਆਏ ਜੀ ਤੁਸੀਂ? ਅਸੀਂ ਯੂਕੇ ਤੋਂ। ਪਾਕਿਸਤਾਨ ਜੀ ਪਿੰਡ ਹੈ ਸੀ ਕਿ ਅਫਗਾਨਿਸਤਾਨ ਦੇ? ਸਾਰੇ ਠੀਕ नहीं, अफगानिस्तान तो माइग्रेट करके गए सी या पाकिस्तान तो? अफगानिस्तान तो। ते पाकिस्तान च बाबे दी धरती है, तुहानू किस तरह दा महसूस होया? दिल खुश हो गया? पाकिस्तान वाली वीरां नू भी वेख के दिल खुश हो गया? सर जी तुसी भी कोई कमेंट्स दवो जी, बाबे दी धरती ते आए हो तुसी? ਇੱਥੇ ਆ ਕੇ ਬਹੁਤ ਵਧੀਆ ਲੱਗਿਆ जी ਕਿਉਂਕਿ ਇਹ ਤੇ ਬਾਬੇ ਨਾਨਕ ਦੀ ਧਰਤੀ ਹੈਗੀ। ਇਹ ਸਾਡੇ ਭਾਈ ਨੇ, ਸਾਡੇ ਮਹਿਮਾਨ ਨੇ ਜੀ। ਸਾਡਾ ਹੱਕ ਬਣਦਾ, ਸਾਡਾ ਫਰਜ਼ ਇਹਨਾਂ ਨੂੰ ਸਿਕਿਉਰਿਟੀ ਦੇਣਾ, ਇਹਨਾਂ ਨੂੰ ਹਰ ਕਿਸਮ ਦੀ ਸਹੂਲਤ ਪ੍ਰੋਵਾਈਡ ਕਰਨਾ ਚਾਹੀਦਾ। ਮੇਰਾ ਨਾਮ ਜੀ ਖੁਰਮ ਹੈ ਜੀ, ਖੁਰਮ ਅਯਾਦ ਔਲਖ। ਠੀਕ ਹੈ ਜੀ। ਇਹ ਨਾਲ ਹੀ ਮੇਰਾ ਇਮਨਾਬਾਦ ਦੇ ਨਾਲ ਹੀ ਥੋੜੇ ਫਾਸਲੇ ਤੇ 2 ਕਿਲੋਮੀਟਰ ਤੇ ਮੇਰਾ ਪਿੰਡ ਹੈ ਹਰੜ ਜੀ। ਤੇ ਪੰਜਾਬ ਪੁਲਿਸ ਨਾਲ ਤਾਲੁਕ ਹੈ। ਜਿਸ ਤਰ੍ਹਾਂ ਕਿ ਤੁਸੀਂ ਵੇਖ ਰਹੇ ਹੋ ਮੈਂ ਵਰਦੀ ਪਹਿਨੀ ਹੋਈ ਹੈ, ਸਰਕਲ ਕਾਮੋ ਕੀ ਪੁਲਿਸ। अच्छा जी, ठीक है जी। DSP कामोगी नाल मेरी ड्यूटी है कि गुरुद्वारा जिहड़ा ये साडी ज्यूरिसडिक्शन विच थाना इमनाबाद का हिस्सा है। इत्थे सिक्योरिटी ड्यूटी वास्ते अज असीं आए हैं जी। इस तो पहलों भी काफ़ी सालों तो ये जिहड़े साडे मेहमान परौने दूसरे मुल्कों तो, इंडिया तो, UK तो, USA तो, कैनेडा तो इत्थे तशरीफ लिआउंदे ने। उन्हां दी सिक्योरिटी वास्ते असीं हर वक्त हर टाइम अलर्ट ते चौकस रहने हैं जी। क्योंकि गवर्नमेंट ऑफ पाकिस्तान ने ये
ਪਾਲਿਸੀ ਬਣਾਈ ਹੈ ਕਿ ਜਿਹੜਾ ਵੀ ਪ੍ਰਾਹੁਣਾ ਆਏਗਾ ਹਾਈ ਪ੍ਰੋਫਾਈਲ ਹੋਏਗਾ ਔਰ ਪੂਰੀ ਸਿਕਿਉਰਿਟੀ ਉਹਨੂੰ ਪ੍ਰੋਵਾਈਡ ਕੀਤੀ ਜਾਏਗੀ ਤਾਂ ਕਿ ਇਸ ਮੁਲਕ ਵਿੱਚ ਉਹਨੂੰ ਆ ਕੇ ਇਹ ਫੀਲ ਹੋਵੇ ਕਿ ਪਾਕਿਸਤਾਨ ਜਿਹੜਾ ਮੁਲਕ ਹੈ ਅਮਨ ਦਾ ਗਹਿਵਾਰਾ ਹੈ, ਅਮਨ ਸ਼ਾਂਤੀ ਵਾਲੇ ਲੋਕ ਇੱਥੇ ਵੱਸਦੇ ਨੇ ਔਰ ਇਹਨਾਂ ਦੇ ਅਦਾਰੇ ਹਰ ਟਾਈਮ ਚੌਕਸ ਔਰ ਚੁਕੰਨੇ ਨੇ ਹਰ ਲਿਹਾਜ਼ ਨਾਲ। ਇਹ ਸਾਡੀ ਜ਼ਿੰਮੇਵਾਰੀ ਵੀ ਹੈ ਔਰ ਇਨਸ਼ਾਅੱਲਾ ਅਸੀਂ ਆਪਣੀ ਜ਼ਿੰਮੇਵਾਰੀ ਐਸੇ ਤਰੀਕੇ ਨਾਲ ਸਰ ਅੰਜਾਮ ਦੇ ਰਹੇ। ਬਹੁਤ ਖੁਸ਼ੀ ਜੀ ਬਿਲਕੁਲ। ਤੁਸੀਂ ਉਹਨਾਂ ਦੇ ਚਿਹਰਿਆਂ ਦੀ ਖੁਸ਼ੀ ਤੋਂ ਵੀ ਮਹਿਸੂਸ ਕਰਦੇ ਹੋ ਕਿ ਹਰ ਲਿਹਾਜ਼ ਦੇ ਨਾਲ ਸਿਕਿਉਰ ਨੇ? ਜੀ ਬਿਲਕੁਲ, ਦੋ ਤਰ੍ਹਾਂ ਦੀ ਖੁਸ਼ੀ ਉਹਨਾਂ ਨੂੰ ਫੀਲ ਹੁੰਦੀ ਹੈ ਜਦੋਂ ਇੱਥੇ ਆਉਂਦੇ ਨੇ, ਕਿਉਂਕਿ ਸਾਡਾ ਐਕਸਪੀਰੀਅੰਸ ਹੈ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਨੇ ਆ, ਉਹਨਾਂ ਨੂੰ ਵੈਲਕਮ ਵੀ ਕਹਿੰਦੇ ਆ, ਉਹਨਾਂ ਨਾਲ ਉਹਨਾਂ ਦੇ ਜਿਹੜੇ ਜਜ਼ਬਾਤ ਨੇ ਉਹਨਾਂ ਨੂੰ ਵੀ ਸ਼ੇਅਰ ਕਰਨ ਦੀ ਕੋਸ਼ਿਸ਼ ਕਰਨੇ ਆ। ਦੋ ਤਰ੍ਹਾਂ ਦੀ ਖੁਸ਼ੀ ਹੁੰਦੀ ਹੈ। ਇੱਕ ਤੇ ਜਿਹੜਾ ਪਰਸੈਪਸ਼ਨ ਬਣਿਆ ਸੀ ਮੀਡੀਆ ਨੇ ਜਿਹੜਾ ਖਸੂਸਨ ਇੰਡੀਅਨ ਮੀਡੀਆ ਨੇ ਜਿਹੜਾ ਇੱਕ ਪਰਸੈਪਸ਼ਨ ਕ੍ਰੀਏਟ ਕਰ ਦਿੱਤਾ ਸੀ ਕਿ ਪਾਕਿਸਤਾਨ ਧਰਤੀ ਪਤਾ ਨਹੀਂ ਕਿਸ ਤਰ੍ਹਾਂ ਦੀ ਹੈ, ਕਿੱਦਾਂ ਦੇ ਲੋਕ ਨੇ, ਉਹ ਪੀਸਫੁਲ ਕੰਟਰੀ ਨਹੀਂ ਹੈਗਾ। ਲੇਕਿਨ ਇਸ ਦੇ ਬਾਵਜੂਦ ਜਦੋਂ ਉਹ ਲੋਕ ਆਪਣੇ ਤਜਰਬਾਤ ਨੂੰ ਐਕਸਪੀਰੀਅੰਸ ਨੂੰ ਸ਼ੇਅਰ ਕਰਦੇ ਨੇ ਉਹ ਖੁਸ਼ੀ ਨਾਲ ਇਹ ਗੱਲ ਦੱਸਦੇ ਨੇ ਪਾਕਿਸਤਾਨ ਅਮਨ ਵਾਲਾ ਮੁਲਕ ਹੈ ਔਰ ਅਮਨ ਦਾ ਗਹਿਵਾਰਾ ਹੈ। ਦੂਸਰਾ ਉਹ ਫੀਲ ਕਰਦੇ ਨੇ ਕਿ ਜੇ ਇੱਥੋਂ ਦੀ ਮਿੱਟੀ ਇਹ ਜਨਮ ਭੂਮੀ ਉਹਨਾਂ ਦੀ ਵੀ, ਉਹਨਾਂ ਦੇ ਆਬਾਓ ਅਜਦਾਦ ਦੀ, ਉਹਨਾਂ ਦੇ ਬਜ਼ੁਰਗਾਂ ਦੀ ਹੈ, ਉਹ ਇਸ ਤਰ੍ਹਾਂ ਹੀ ਲਾਈਕ ਫੀਲ ਕਰਦੇ ਨੇ ਕਿ ਜਿਵੇਂ ਆਪਣੇ ਹੀ ਘਰ ਅਸੀਂ ਲੱਗੇ ਫਿਰਨੇ ਆ। ਉਹਨਾਂ ਨੂੰ ਕੋਈ ਓਪਰਾ ਨਹੀਂ ਲੱਗਦਾ। ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਨੇ ਆ, ਵੈਲਕਮ ਆਉਂਦੇ ਆ, ਉਹਨਾਂ ਨੇ ਸਾਰੀਆਂ ਚੀਜ਼ਾਂ ਦੇ ਮੁਤਲਕ ਉਹਨਾਂ ਨੂੰ ਪੁੱਛਣੇ ਵੀ ਆ। ਬਿਲਕੁਲ ਉਹਨਾਂ ਨੂੰ ਓਪਰਾ ਨਹੀਂ ਲੱਗਦਾ। ਉਹ ਆਉਂਦੇ ਨੇ ਅਸੀਂ ਇੱਦਾਂ ਹੀ ਫੀਲ ਕਰ ਰਹੇ ਹਾਂ ਜਿੱਦਾਂ ਆਪਣੇ ਘਰ ਦੇ ਵਿੱਚ ਫਿਰ ਰਹੇ ਹਾਂ, ਆਪਣੇ ਪੰਜਾਬ ਵਿੱਚ ਫਿਰ ਰਹੇ ਹਾਂ, ਯਾਨੀ ਇੰਡੀਅਨ ਪੰਜਾਬ ਵਿੱਚ। ਤੋ ਇਹ ਗਵਰਨਮੈਂਟ ਆਫ ਪਾਕਿਸਤਾਨ ਦਾ ਥੈਂਕਸ ਹੈ, ਸ਼ੁਕਰੀਆ ਕਿ ਉਹਨਾਂ ਇਹ ਇਨੀਸ਼ੀਏਟਿਵ ਲਿਆ। ਗਵਰਨਮੈਂਟ ਨੇ ਇਹਨਾਂ ਦੀ ਪ੍ਰੋਟੈਕਸ਼ਨ ਦੇ ਹਵਾਲੇ ਨਾਲ ਇਹਨਾਂ ਨੂੰ ਕੋਈ ਚੀਜ਼ ਐਸੀ ਫੀਲ ਨਹੀਂ ਹੋਣ ਦਿੱਤੀ। जी बहुत बहुत मेहरबानी, शुक्रिया। कितना आयो साईं? सिंध सखर से, शहर से आए? शहर से। तव्हांजे पंजाब जा माण्हू कीअं आहे साईं लॻा ऐं तव्हांजो सिक्योरिटी पंजाबी माण्हू तमामु सुठा आहिनि, रेस्पॉन्स ॾियनि था असांखे। सखर सिंध खां आया आहियूं असां। चल ठीक ਮੈਨੂੰ ਕੋਈ ਸਮਝ ਨਹੀਂ ਆਈ ਇਹਨਾਂ ਨੇ ਕੀ ਕਿਹਾ। आप दोबारा ਤੁਸੀਂ ਆਪੇ ਹੀ ਸਮਝਣਾ ਜੀ। आप दोबारा कंटिन्यू करो। हाँ जी। वाहिगुरु जी का खालसा वाहिगुरु जी की फतेह। असां सखर खां निकिता आहियूं, पंहिंजो ननकाणा साहिब थी करे पाण रोड़ी साहिब पुगाऊं। हिते ॾाढो सुठो बहितरीनु निज़ाम आहे। यूके जा महिमान बि आयल आहिनि, असां बि हिते मथो टेकण आया आहियूं। हिते फ्रेश थी वरी हाणे करतारपुर ॾांहुं रवानो थींदासीं। करतारपुर मां रवानो थी करे हुते नाइट स्टे आहे असांजो। नाइट स्टे करे वरी सुबुह जो असां ननकाणा साहिब लाइ वरी रवानो थींदासीं। वाहिगुरु जी का खालसा वाहिगुरु जी की फतेह। ਹੁਣ ਮੈਨੂੰ ਕੋਈ ਸਮਝ ਆਈ, ਹੁਣ ਮੈਂ ਇਹਨਾਂ ਦੇ ਨਾਮ ਵੀ ਪੁੱਛ ਲੈਂਦਾ। ਤੁਹਾਡਾ ਨਾਮ ਕੀ ਹੈ ਜੀ? मेरा नाम दिनेश कुमार है। ये साडा जितेंद्र बड़ा कुमार। जितेंद्र कुमार, अनिश कुमार चावला। चावला सखर सिटी में रहते हैं। सखर सिटी में रहते हैं। ਪੂਰੇ ਪਾਕਿਸਤਾਨ ਦੇ ਵਿੱਚ ਜਿੰਨੀ ਵੀ ਸਾਡੀ ਮਖਲੀਅਤ ਬਰਾਦਰੀ ਹੈ ਉਹਨਾਂ ਵਾਸਤੇ ਕੋਈ ਮਸਲਾ ਕੋਈ ਨਹੀਂ ਹੈ। कोई मतलब नहीं। ਇਹ ਗੱਲ ਜੀ ਸਰਦਾਰ जी, क्या हाल है जी? ठीक हो जी? खैरियत है जी? वेलकम जी रोड़ी साहब। थैंक यू जी। तो किस जगह तो आए जी सरदार जी? ऑस्ट्रेलिया तो ਆਸਟ੍ਰੇਲੀਆ ਤੋਂ। ਕੀ ਤੁਹਾਡਾ ਨਾਮ ਹੈ ਜੀ? हरप्रीत सिंह। ਹਰਪ੍ਰੀਤ ਸਿੰਘ ਭਾਜੀ। ਤੇ ਸਫ਼ਰ ਠੀਕ ਰਿਹਾ ਹੈ? बहुत बढ़िया जी। ਬਾਬੇ ਦੀ ਧਰਤੀ ਆਣਾ ਕੈਸਾ ਲੱਗਾ ਹੈ? बहुत अच्छा ਬਾਬੇ ਦੀ ਧਰਤੀ ਦੇ ਲੋਕ ਤੁਹਾਨੂੰ ਕਿਸ ਤਰ੍ਹਾਂ ਦੇ ਮਹਿਸੂਸ ਹੋਏ ਆ? बहुत ਹਾਂ, ਕੀ ਹਾਲ ਹੈ ਤੁਹਾਡਾ? ਠੋਕ ਪੰਜਾਬੀ। हाँ पूरी ठोक ਹਾਂ ਪੂਰੀ ਠੋਕ ਦੇ ਜਰਾ ਜਟਾ। ਹਾਂ ਸ਼ਰਮਾਂਦਾ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਭੈਣ ਜੀ ਤੁਹਾਡਾ? ਠੀਕ ਹੈ। ਬਾਬੇ ਦੀ ਧਰਤੀ ਕਿਸ ਤਰ੍ਹਾਂ ਲੱਗਾ ਜੀ ਤੁਹਾਨੂੰ ਆਣਾ? ਕਿਉਂ ਜੀ ਭਾਜੀ ਤੁਹਾਨੂੰ ਕਿਸ ਤਰ੍ਹਾਂ ਲੱਗਾ? ਵੈਰੀ ਗੁੱਡ ਜੀ। ਤੇ ਤੁਸੀਂ ਕੋਈ ਮੈਸੇਜ ਦੇ ਦਿਓ ਸਾਡੇ ਇੱਥੋਂ ਦੇ ਜਿਹੜੇ ਆਪਣਾ ਪਬਲਿਕ ਹੈ ਉਹਨਾਂ ਦੇ ਪਿਆਰ ਮੁਹੱਬਤ ਸਾਡੇ ਅਦਾਰਿਆਂ ਦੇ ਬਾਰੇ। ਸਾਰੇ ਲੋਕ ਬੜੇ ਅੱਛੇ ਆ, ਬੜੇ ਪਿਆਰ ਨਾਲ ਮਿਲਦੇ ਆ। बहुत वेलकमिंग है जी। वेलकमिंग। पाकिस्तान बहुत अच्छा लगा। ਜਿਹੜੇ ਲੋਕ ਨਹੀਂ ਆਏ ਉਹਨਾਂ ਨੂੰ ਮੈਸੇਜ ਦੇ ਦਿਓ ਹਾਂ, ਜਰਾ। ਉਹਨਾਂ ਨੂੰ ਵੀ ਕਹਿੰਨੇ ਅਸੀਂ ਆਓ ਇੱਥੇ, ਇੱਕ ਵਾਰੀ ਆਓ ਕਿ ਬਾਰ-ਬਾਰ ਆਓ? ਕਰੋ, बार बार आओ जी। ਬਾਰ ਬਾਰ ਆਓ। ਬੜਾ ਆਨੰਦ ਆ ਰਿਹਾ ਸਾਨੂੰ ਦਰਸ਼ਨ ਕਰਕੇ। ਬਾਬੇ ਦੀ ਧਰਤੀ ਤੇ ਆਉਣ ਦਾ ਕਿਹੜੀ ਜਗ੍ਹਾ ਤੋਂ ਤਸ਼ਰੀਫ ਲਿਆਏ ਤੁਸੀਂ? ਇੰਗਲੈਂਡ ਤੋਂ। ਇੰਗਲੈਂਡ ਤੋਂ। ਜਿਸ ਟਾਈਮ ਤੁਸੀਂ ਉੱਥੇ ਚੱਲਣ ਲੱਗੇ ਸੀ ਬਾਬੇ ਦੀ ਧਰਤੀ ਤੇ ਆਉਣ ਵਾਸਤੇ, ਹਾਂਜੀ। ਤੇ ਉਸ ਵਕਤ ਤੁਹਾਡੇ ਕੀ ਤਾਸਰਾ ਸੀ? ਤੁਸੀਂ ਪਹਿਲੇ ਦੱਸਣੇ ਆ ਸ਼ਾਰਟ ਜਿਹਾ। ਬਸ ਸਾਨੂੰ ਸੀਗਾ ਦਰਸ਼ਨ ਕਰਨੇ ਜਾ ਕੇ ਸਾਰੀਆਂ ਜਗ੍ਹਾ ਤੇ ਬਸ। ਠੀਕ ਹੈ। ਤੇ ਤੁਹਾਡਾ ਭੈਣ ਜੀ? ਸਾਡਾ ਬਹੁਤ ਐਕਸਾਈਟਿਡ ਸੀ ਕਿਹੜੇ ਵੇਲੇ ਅਸੀਂ ਜਾਈਏ ਤੇ ਦਰਸ਼ਨ ਕਰੀਏ ਬਾਬਾ ਜੀ ਦੇ। ਦਰਸ਼ਨ ਕਰੀਏ, ਕਦੋਂ ਜਾ ਹੋਵੇ ਸਦੀ ਛੇਤੀ ਪਹੁੰਚੀਏ। ਤੁਹਾਡਾ ਪਹਿਲੀ ਦਫਾ ਆਏ ਤੁਸੀਂ ਸਾਰੇ? ਹਾਂਜੀ ਪਹਿਲੀ ਦਫਾ ਆਏ। ਬਾਬਾ ਜੀ ਉਹਦੇ ਹੁਕਮ ਤੇ ਹੀ ਆ। ਬਾਬਾ ਜੀ ਜਦੋਂ ਬਾਬੇ ਨੇ ਲੈ ਕੇ ਆਉਂਦੇ ਹੋਏ ਤਾਂ ਫਿਰ ਜ਼ਰੂਰ ਆਵਾਂਗੇ। ਉਹਦੇ ਤੇ ਹੀ ਆ, ਉਹਦੇ ਤੇ ਹੀ ਆ। ਤੇ ਭਾਜੀ ਤੁਹਾਡਾ ਨਾਂ ਕੀ ਹੈ?
ਮੇਰਾ ਨਾਮ ਗੁਰਜੀਤ ਸਿੰਘ। ਗੁਰਜੀਤ ਸਿੰਘ ਭਾਜੀ, ਤੁਸੀਂ ਵੀ ਇੰਗਲੈਂਡ ਤੋਂ ਆਏ? ਹਾਂਜੀ। ਅੱਛਾ, ਤੇ ਭਾਜੀ ਪਾਕਿਸਤਾਨ 'ਚ ਤੁਹਾਡਾ ਪਿੰਡ ਕਿਹੜਾ ਸੀ? ਪਾਕਿਸਤਾਨ 'ਚ ਤੁਹਾਡੇ ਬਜ਼ੁਰਗਾਂ ਦਾ ਬਜ਼ੁਰਗ ਉਹ ਤਾਂ ਪੂਰੇ ਉਧਰ ਹੀ ਸੀਗੇ। ਉਧਰ ਦੇ ਸਾਡੇ ਜੀ ਹੋਣੀ ਸੀਗੇ ਕਰਾਚੀ ਰਹਿੰਦੇ ਹੁੰਦੇ ਕਰਾਚੀ ਦੇ। ਕਰਾਚੀ ਉਹਨਾਂ ਦਾ ਬਿਜ਼ਨਸ ਸੀਗਾ ਉੱਥੇ। ਅੱਛਾ, ਕਰਾਚੀ ਕਿਹੜਾ ਇਲਾਕਾ ਦੱਸਿਆ ਉਹਨਾਂ? ਮੈਨੂੰ ਇਦਾਂ ਨਹੀਂ ਪਤਾ, ਅੱਛਾ। ਹੁਣ ਤੋਂ ਚੱਲ ਗਏ ਆ, ਅੱਛਾ ਅੱਛਾ ਪਰ ਦੱਸਦੇ ਹੁੰਦੇ ਸੀ, ਗੱਲਾਂ ਕਰਦੇ ਸੀ ਕਰਾਚੀ ਆਨੰਦ ਆ ਰਿਹਾ ਦਰਸ਼ਨ ਕਰਕੇ। ਗ੍ਰੈਂਡ ਜਿਹੜੇ ਸੀਗੇ ਉਹ ਉਧਰ ਹੀ ਸੀਗੇ। ਅੱਛਾ, ਤੇ ਤੁਹਾਡਾ ਮਾਤਾ ਜੀ ਤੁਹਾਡਾ ਕਿਹੜਾ ਪਾਕਿਸਤਾਨ 'ਚ ਪਿੰਡ ਸੀ? ਨਹੀਂ ਸਾਡੇ ਤੁਹਾਡੇ ਉਧਰ ਹੀ ਪਾਰਟੀਸ਼ਨ ਤੋਂ ਪਹਿਲੇ ਉਧਰ ਦੇ ਰਹਿਣ ਵਾਲੇ ਸੀ? ਉਧਰ ਦੇ ਪੰਜਾਬ ਦੇ ਅਸੀਂ ਪੰਜਾਬ ਤੁਹਾਡਾ ਕਿਹੜਾ ਸ਼ਹਿਰ ਜ਼ਿਲ੍ਹਾ? ਇੱਥੇ ਨਹੀਂ, ਜਲੰਧਰ ਏਰੀਆ ਜਲੰਧਰ। ਜਲੰਧਰ ਕਿਹੜੀ ਜਗ੍ਹਾ ਰਹਿੰਦੇ, ਕਿਹੜਾ ਪਿੰਡ ਸੀ? ਅਸੀਂ ਖਾਸ ਜਲੰਧਰ ਰਹਿੰਦੇ। ਜਲੰਧਰ ਕੈਂਟ ਦੇਖਿਆ? ਹਾਂਜੀ ਹਾਂਜੀ ਦੇਖਿਆ। ਅੱਛਾ, ਮੇਰਾ ਵੀਰ ਵੀ ਉੱਥੇ ਰਹਿੰਦਾ, ਗੁਰਦੀਪ ਸਿੰਘ ਉਹਦਾ ਨਾਮ ਹੈ, ਕੈਨੇਡਾ ਚਲ ਗਿਆ ਹੁਣ। ਬੜਾ ਪਿਆਰ ਕਰਦਾ ਹੈ ਸਰਦਾਰਾਂ ਨਾਲ, ਪਤਾ ਨਹੀਂ ਪੰਜਾਬੀਆਂ ਨੂੰ ਕਿਉਂ ਪਿਆਰ ਹੈ ਇੰਨਾ। ਇਹ ਕੀ ਗੱਲ? ਪੰਜਾਬੀ ਇੱਕੋ ਹੀ ਆ। ਸਰਦਾਰ ਪੰਜਾਬੀ ਇਹ ਤਾਂ ਆਪਾਂ ਇੱਕ ਹੀ ਆ, ਸਾਰੇ ਇੱਕ ਹੀ ਆ, ਸਾਰਿਆਂ ਦਾ। ਉਹ ਨਾਂ ਲਈ ਤੇ ਇੰਜ ਕਿ ਦਿਮਾਗ ਘੁੰਮਦਾ, ਇਹਦੀ ਕੀ ਵਜ੍ਹਾ ਹੈ? ਪਿਆਰ ਆ ਦਿਲ ਤੋਂ, ਦਿਲ 'ਚ ਪਿਆਰ ਹੈ ਜਦੋਂ ਦਿਲੋਂ ਹੁੰਦਾ ਜਿੱਦਾਂ ਕਿ ਹਾਂਜੀ। ਠੰਡ ਪੈ ਜਾਂਦੀ ਹੈ ਗੋਡ ਤਾਂ ਇੱਕੋ ਹੀ ਆ ਸਾਰਿਆਂ ਦਾ ਜੀ। ਗੋਡ ਤਾਂ ਪਰਮਾਤਮਾ ਇੱਕੋ ਹੀ ਆ ਸਾਰਿਆਂ ਦਾ। ਗੌਡ ਤਾਂ ਇੱਕ, ਗੌਡ ਤੋਂ ਇਲਾਵਾ ਜੀ ਖੂਨ ਹੈ ਇੱਕ, ਹੁਣ ਇੱਕ ਆ। ਖੂਨ ਹੈ ਇੱਕ, ਹਾਂਜੀ ਬੋਲੀ ਇੱਕ ਆ, ਬੋਲੀ ਇੱਕ। ਲੋ ਜੀ ਸਾਡੀ ਬਹੁਤ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਸਲਾਮਤ ਰਹੋ ਜੀ, ਬਹੁਤ ਬਹੁਤ ਸ਼ੁਕਰੀਆ। ਇਹ ਤੁਹਾਡਾ ਨਾਮ ਕੀ ਹੈ ਜੀ? ਰਤਨ ਸਿੰਘ। ਰਤਨ ਸਿੰਘ ਸਾਹਿਬ ਕਿਹੜੀ ਜਗ੍ਹਾ ਤੋਂ ਤਸ਼ਰੀਫ? ਅਫਗਾਨਿਸਤਾਨ। ਅਫਗਾਨਿਸਤਾਨ। ਇਹ ਅਫਗਾਨਿਸਤਾਨ ਤੋਂ ਜੀ ਸਰਦਾਰ ਜੀ? ਹਾਂਜੀ ਹਾਂਜੀ। ਅੱਛਾ ਅੱਛਾ, ਉਰਦੂ ਸਮਝਦੇ ਆ? ਉਰਦੂ ਪੰਜਾਬੀ ਪਸ਼ਤੋ। ਅੱਛਾ 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 ਅੱਛਾ। ਅਫਗਾਨਿਸਤਾਨ ਕਿਹੜੀ ਜਗ੍ਹਾ ਤੋਂ ਆਏ ਜੀ? ਅਸੀਂ ਇਸ ਫਿਲਮ ਹੈ ਅਫਗਾਨੀ ਆਇਆ यूके ਤੋਂ। ਅੱਛਾ 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 ਹਾਂਜੀ, ਬਹੁਤ ਅੱਛਾ ਮਹਿਸੂਸ ਹੁੰਦਾ ਹੈ, ਬਹੁਤ ਅੱਛਾ ਰਵੀ ਪਾਕਿस्तान ਦਾ। ਕੀ ਹਾਲ ਜੇ? ਠੀਕ ਹੋ? ਖਰੀਅਤ ਹੈ ਜੀ? ਰਾਜ਼ੀ ਹੋ? ਤਬੀਅਤ ਠੀਕ ਹੈ ਮਾਸ਼ਾਅੱਲਾ। ਇਹ ਪੰਜਾਬੀ ਸਮਝ ਲੈਂਦੇ ਆ? ਬਿਲਕੁਲ ਜੀ, ਪੰਜਾਬੀ ਜਿਹੜੀ ਪੱਕਾ ਪੱਕਾ। ਵਾਹ ਬਈ ਵਾਹ, ਠੇਠ ਪੰਜਾਬੀ ਬੋਲਦੇ। ਠੇਠ ਪੰਜਾਬੀ। ਤੇ ਇੰਡੀਆ 'ਚ ਕਿਹੜਾ ਆਪਣਾ? ਅਸੀਂ ਅਫਗਾਨਿਸਤਾਨ ਤੇ ਅਫਗਾਨਿਸਤਾਨ 'ਚ ਰਹਿ ਕੇ ਫਿਰ ਵੀ ਪੰਜਾਬੀ? ਦਿੱਲੀ 'ਚ ਰਾਇਸ਼ ਸਾਡੀ ਹੈ ਨਾ ਫਿਰ। ਅੱਛਾ 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 ਅੱਛਾ। ਹੁਣ ਦਿੱਲੀ ਤੋਂ ਆਏ ਆ ਤੁਸੀਂ? ਹਾਂਜੀ। ਅੱਛਾ, ਤੇ ਕੀ ਨਾਮ ਹੈ ਜੀ ਤੁਹਾਡਾ? ਮਨਮੋਹਨ ਸਿੰਘ। ਤੁਹਾਡਾ ਭਾਜੀ? ਖੜਕ ਸਿੰਘ। ਖੜਕ ਸਿੰਘ। ਲਓ ਜੀ, ਫਿਰ ਖੜਕਦਾਰ ਜਿਹੜੀ ਨਾ ਪੰਜਾਬੀ ਜ਼ਰਾ ਸੁਣਾ ਦਿਓ। ਤੇ ਉਹ ਖੜਕਦਾਰ ਸਾਡੇ ਇੱਥੇ ਚੀਜ਼ ਅਸੀਂ ਖੜਕ ਸਿੰਘ ਹੋਏ ਨੇ। ਖੜਕ ਤੁਸੀਂ ਕੋਈ ਮੈਸੇਜ ਦੇ ਦਿਓ ਜੀ ਸਾਡੇ ਜਿਹੜਾ ਨਾ ਇੰਤਜ਼ਾਮਾਤ ਤੇ ਸਾਡੇ ਜਿਹੜੇ ਵੀਰਾਂ ਵਾਸਤੇ। ਤੇ ਹਾਂਜੀ, ਅਸੀਂ ਬੜੇ ਖੁਸ਼ ਹਾਂ ਕਰੋ, ਸਾਡੀ ਬੜੀ ਸੇਵਾ ਕੀਤੀ ਨੇ, ਸਾਡਾ ਬੜਾ ਇਹਤਰਾਮ ਕਰਦੇ ਨੇ। ਪਰਮਾਤਮਾ ਨੂੰ ਹਮੇਸ਼ਾ ਖੁਸ਼ ਰੱਖੇ, ਚੜ੍ਹਦੀ ਕਲਾ ਰੱਖੇ ਹਮੇਸ਼ਾ। ਇਹ ਤਾਂ ਕਿ ਇਹ ਨਹੀਂ ਕਿ ਖਾਲੀ ਸਿੱਖ ਸਮਾਜ ਦੀ, ਸਾਰੇ ਸਮਾਜ ਦੀ ਸੇਵਾ ਕਰਦੇ ਰਹਿਣ। ਪਰਮਾਤਮਾ ਨੂੰ ਹਮੇਸ਼ਾ ਚੜ੍ਹਦੀ ਕਲਾ, ਖੁਸ਼ ਰੱਖੇ, ਕਾਮਯਾਬ ਰੱਖੇ, ਤੰਦਰੁਸਤ ਰੱਖੇ, ਤਾਂ ਜੋ ਕਿ ਵੀ ਲੋਕਾਂ ਦੀ ਸੇਵਾ ਕਰ ਸਕਦੇ। ਪਾਕਿਸਤਾਨ ਆ ਕੇ ਤੁਹਾਨੂੰ ਖੁਸ਼ੀ ਹੋਈ? ਪਾਕਿਸਤਾਨ ਦਾ ਪਾਕਿਸਤਾਨ ਤਾਂ ਸਾਡੇ ਬਾਬੀ ਦੀ ਧਰਤੀ, ਗੁਰੂ ਨਾਨਕ ਦੀ ਧਰਤੀ ਹੈ। ਇਹ ਤਾਂ ਸਾਡਾ ਇਹ ਤਾਂ ਸਾਡੀ ਧਰਤੀ ਹੈ। ਕਿਆ ਹੀ ਵਾ, ਇਹ ਸਾਡੀ ਧਰਤੀ ਹੈ, ਅਸੀਂ ਬਹੁਤ ਖੁਸ਼ ਹਾਂ ਇਸ ਧਰਤੀ ਤੋਂ। ਜਿਸ ਤਰ੍ਹਾਂ ਪਾਕਿਸਤਾਨੀਆਂ ਨੂੰ ਪਾਕਿਸਤਾਨ ਦੇ ਵਿੱਚ ਜਿਹੜੇ ਰਹਿੰਦੇ ਨੇ ਉਹਨਾਂ ਨਾਲ ਪਿਆਰ ਹੈ, ਬਿਲਕੁਲ ਜੀ। ਇਹਨਾਂ ਇਸ ਤਰ੍ਹਾਂ ਤੁਹਾਨੂੰ ਵੀ ਪਿਆਰ ਹੈ ਇਸ ਧਰਤੀ ਸਾਨੂੰ ਪਾਕਿਸਤਾਨੀ ਪਬਲਿਕ ਵੀ ਬੜੀ ਪਿਆਰ ਕਰਦੀ, ਜਿੱਥੇ ਦੇਖਦੀ ਆਦਮੀ ਸਾਡੇ ਨਾਲ ਆਵਾਮ ਸਾਡਾ ਬਹੁਤ ਪਿਆਰ ਕਰਦੀ ਹੈ, ਜਿੱਥੇ ਆਦੀ ਸਾਡੇ ਨਾਲ ਖੜਦੀ ਹੈ, ਸਾਡਾ ਫੋਟੋ ਖਿਚਵਾਉਂਦੀ, ਬੜੇ ਪਿਆਰ ਦਿੰਦੇ ਨੇ। ਅਸੀਂ ਬਹੁਤ ਖੁਸ਼ ਹਾਂ ਜੀ, ਬਹੁਤ ਮਿਹਰਬਾਨੀ। ਸਰਦਾਰ ਜੀ ਕੀ ਨਾਮ ਹੈ ਸਰਦਾਰ ਜੀ ਆਪਣਾ? ਮੇਰਾ ਮਹਿੰਗਾ ਸਿੰਘ। ਤੇ ਕਿਹੜੀ ਜਗ੍ਹਾ ਤੋਂ ਆਏ ਸੀ? ਅਸੀਂ ਯੂਕੇ ਤੋਂ ਜੀ। ਯੂਕੇ ਤੋਂ। ਪਾਕਿਸਤਾਨ 'ਚ ਤੁਹਾਡਾ ਕਿਹੜਾ ਪਿੰਡ ਸਾਜੇ? ਨਹੀਂ, ਅਸੀਂ ਪੰਜਾਬ ਤੋਂ ਹੀ ਹਾਂ। ਅਸੀਂ ਇੰਡੀਅਨ ਪੰਜਾਬ ਤੋਂ ਸ਼ੁਰੂ ਤੋਂ ਉੱਥੇ ਦੇ ਰਹਿਣ ਵਾਲੇ। ਪਾਕਿਸਤਾਨ 'ਚ ਆਉਣਾ ਤੁਹਾਨੂੰ ਕਿਸ ਤਰ੍ਹਾਂ ਬਾਬੇ ਦੀ ਧਰਤੀ ਲੱਗਾ ਜੀ? ਬਹੁਤ ਵਧੀਆ ਲੱਗਿਆ। ਹਾਂਜੀ, ਪਾਕਿਸਤਾਨ ਦੀ ਧਰਤੀ ਤੇ ਆ ਕੇ ਕੋਈ ਪੈਗਾਮ ਦੇ ਦਿਓ ਜੀ ਜਿਹੜੇ ਨਹੀਂ ਆਏ। ਹਾਂਜੀ, ਉਹਨਾਂ ਨੂੰ ਵੀ ਕਹਿੰਦੇ ਆ ਵੀ ਆਓ ਤੇ ਆਪਣੀ ਬਾਬੇ ਦੀ ਜਿਹੜੀ ਧਰਤੀ ਹੈਗੀ ਹੈ, ਜਨਮ ਸਥਾਨ ਹੈ, ਉੱਥੇ ਆ ਕੇ ਤੇ ਦੇਖੋ, ਤੇ ਨਾਲੇ ਦੇਖੋ ਵੀ ਪਾਕਿਸਤਾਨ ਦੇ ਲੋਕ ਕਿਸ ਤਰ੍ਹਾਂ ਵੈਲਕਮ। ਜੀ ਜੀ, ਤੁਸੀਂ ਹਰ ਲਿਹਾਜ਼ ਨਾਲ ਖੁਸ਼ ਹੋ ਕੇ ਜਾ ਰਹੇ ਹੋ। ਬਹੁਤ ਬਹੁਤ ਦੁਆਵਾਂ ਜੀ ਯਾਦ ਰੱਖਿਆ ਜੀ, ਬਹੁਤ ਮਿਹਰਬਾਨੀ ਜੀ। ਕੀ ਨਾਮ ਹੈ ਤੁਹਾਡਾ ਜੀ? ਮੇਰਾ ਗੁਰਦਰਸ਼ਨ ਸਿੰਘ। ਗੁਰਦਰਸ਼ਨ ਸਿੰਘ। ਤੇ ਸਰਦਾਰ ਜੀ ਕਿਹੜੀ ਜਗ੍ਹਾ ਤੋਂ ਤੁਸੀਂ ਆਏ? ਇੰਗਲੈਂਡ ਤੋਂ। ਇੰਗਲੈਂਡ ਤੋਂ। ਪਾਕਿਸਤਾਨ 'ਚ ਤੁਹਾਡਾ ਕਿਹੜਾ ਪਿੰਡ ਸੀ ਜੀ? ਸਾਡਾ ਹੁਸ਼ਿਆਰਪੁਰ। ਨਹੀਂ, ਸਾਡਾ ਕੋਈ ਨਹੀਂ। ਅੱਛਾ, ਇਹ ਪਾਰਟੀਸ਼ਨ ਤੋਂ ਪਹਿਲੇ ਸ਼ੁਰੂ ਤੋਂ ਉੱਥੇ ਇੰਡੀਆ ਦੇ ਰਹਿਣ ਵਾਲੇ? ਹੁਸ਼ਿਆਰਪੁਰ ਜ਼ਿਲ੍ਹਾ? ਹਾਂਜੀ। ਅੱਛਾ, ਉੱਥੇ ਜਨਮ ਹੋਇਆ ਸਾਰਾ। ਅੱਛਾ ਅੱਛਾ। ਇੱਥੇ ਖੇਤ ਸੀ, ਇੱਧਰ ਘਰ ਸੀ। ਅੱਛਾ, ਤੇ ਤੁਸੀਂ ਕਿਸ ਤਰ੍ਹਾਂ ਮਹਿਸੂਸ ਕੀਤਾ ਜੀ ਬਾਬੇ ਦੀ ਧਰਤੀ ਤੇ ਆ ਕੇ? ਮੈਂ ਕਹਿੰਦਾ ਮਜ਼ਾ ਆ ਗਿਆ ਜ਼ਿੰਦਗੀ ਦਾ। ਅੱਛਾ, ਮੈਂ ਠੀਕ ਵੀ ਹੋ ਗਿਆ ਥੋੜਾ। ਮੈਂ ਅੱਛਾ, ਬਹੁਤ ਮੈਂ ਕਹਿੰਦਾ ਰੱਬ ਦੇ ਪੈਰ ਸਾਡਾ ਘਰ ਆ ਇਹ। ਆਹ ਪਾਕਿਸਤਾਨ ਸਾਡਾ, ਤੁਹਾਡਾ
ਬਾਕੀ ਕਿਸੇ ਦਾ ਇੱਥੇ ਦੀ ਸਿਕਿਉਰਿਟੀ ਦੇ ਲਿਹਾਜ਼ ਦੇ ਨਾਲ ਲੋਕਾਂ ਨਾਲ ਮਿਲ ਕੇ ਸਿਕਿਉਰਿਟੀ ਵਾਲੇ ਸਾਡੇ ਅਦਾਰਿਆਂ ਨਾਲ ਮਿਲ ਕੇ ਕੀ ਮਹਿਸੂਸ ਕੀਤਾ ਤੁਸੀਂ? ਅਸੀਂ ਸਾਰੇ ਉੱਥੇ ਵੀ ਇੱਦਾਂ ਹੀ ਮਿਲਦੇ ਆ, ਜਿਹੜੇ ਆਪਣੇ ਲੋਕ ਆ ਨਾ ਅਸੀਂ ਇਕੱਠੇ ਮਿਲਦੇ ਆ। ਹਾਂਜੀ ਹਾਂਜੀ। ਤਾਂ ਬਸ ਉਹ ਇੱਥੇ ਤਾਂ ਜ਼ਿਆਦਾ ਹੀ ਹੋ ਗਿਆ। ਹਾਂਜੀ ਇੱਥੇ ਤਾਂ ਦਿਲ ਬਾਂਗ ਹੋ ਗਿਆ ਜੀ। ਬਹੁਤ ਮਿਹਰਬਾਨੀ। ਇਹ ਕਿਹੜੀ ਜਗ੍ਹਾ ਤੋਂ ਆਏ ਸਰਦਾਰ ਜੀ? ਬੋਲੋ ਬੋਲੋ ਬੋਲੋ। ਇੰਗਲੈਂਡ ਤੋਂ। ਤੇ ਪਾਕਿਸਤਾਨ 'ਚ ਤੁਹਾਡਾ ਪਾਰਟੀਸ਼ਨ ਤੋਂ ਪਹਿਲੇ ਕਿਹੜਾ ਪਿੰਡ ਸੀ ਜੇ? ਪਾਰਟੀਸ਼ਨ ਦਾ ਪੰਜਾਬ ਸੀ ਨਾ, ਪੰਜਾਬ ਜੋ ਹੈ ਪੰਜਾਬ। ਅੱਛਾ, ਉਧਰ ਦੇ ਰਹਿਣ ਵਾਲੇ ਸੀ। ਹਾਂਜੀ, ਪੰਜਾਬ। ਅੱਛਾ, ਤੁਸੀਂ ਇੱਥੇ ਆਏ ਬਾਬੇ ਦੀ ਧਰਤੀ ਤੇ ਕੀ ਮਹਿਸੂਸ ਕੀਤਾ? ਬਹੁਤ ਵਧੀਆ ਜੀ, ਦਿਲ ਖੁਸ਼ ਹੋ ਗਿਆ ਲੋਕਾਂ ਨੂੰ ਮਿਲ ਕੇ, ਸਾਡੇ ਅਦਾਰੇ ਵਾਲੇ ਨੇ ਮਤਲਬ ਸਾਰੇ ਜਾਣੇ ਹੋਣ ਇੱਥੇ ਹਨਾ। ਹਾਂ, ਇੰਨਾ ਪਿਆਰ ਆ ਮਤਲਬ ਮਿਲਦਾ ਨਾ। ਹਾਂਜੀ, ਰੂਹ ਖੁਸ਼ ਹੁੰਦੀ ਹੈ। ਇੰਗਲੈਂਡ ਤੋਂ ਸਾਰੀ ਕੰਟਰੀ ਤੋਂ, ਹਾਂਜੀ ਹਾਂਜੀ। ਅਮਰੀਕਾ ਕੈਨੇਡਾ ਦਾ ਜ਼ਰੂਰ ਆਉਣਾ ਚਾਹੀਦਾ ਇੱਥੇ। ਬਹੁਤ ਚੰਗਾ ਲੱਗਾ, ਦਿਲ ਸਾਡਾ ਖੁਸ਼ ਹੋ ਗਿਆ। ਰੱਬ ਦੀ ਮਿਹਰਬਾਨੀ ਇੱਥੇ ਸਾਨੂੰ ਲਿਆਂਦਾ, ਅਸੀਂ ਬਹੁਤ ਖੁਸ਼ ਕਰ ਜਿਹੜੇ ਅਸੀਂ ਵੀ ਖੁਸ਼, ਜਿਹੜੇ ਸਰਦਾਰ ਜੀ ਕੀ ਹਾਲ ਹੈ ਭਾਜੀ? ਠੀਕ ਠਾਕ ਹੋ? ਤਬੀਅਤ ਠੀਕ ਹੈ ਤੁਹਾਡੀ? ਫਿਟ ਫਾਟ ਹੋ? ਬਾਬਾ ਦੀ ਧਰਤੀ ਤੇ ਆਂਦਿਆਂ ਕਿਸ ਤਰ੍ਹਾਂ ਮਹਿਸੂਸ ਕੀਤਾ ਜੀ ਤੁਸੀਂ? ਬਹੁਤ ਵਧੀਆ ਜੀ, ਗੁਰਬਾਨਾ ਜੀ। ਖੁਸ਼ ਹੋਇਆ ਦਿਲ? ਬਹੁਤ ਮੰਨ ਰਿਹਾ। ਕਿਹੜੀ ਜਗ੍ਹਾ ਤੋਂ ਤੁਸੀਂ ਆਏ? ਅਸੀਂ ਯੂਕੇ ਤੋਂ ਆਏ ਜੀ। ਯੂਕੇ ਤੋਂ। ਪਾਕਿਸਤਾਨ ਦੇ ਵਿੱਚ ਤੁਹਾਡੇ ਪੁਰਖਾਂ ਦਾ ਪਹਿਲੇ ਕੋਈ ਕਿਹੜਾ ਪਿੰਡ ਸੀ ਕਿ ਸ਼ੁਰੂ ਦੇ ਇੰਡੀਆ ਦੇ ਰਹਿਣ ਵਾਲੇ? ਨਾ, ਸ਼ੁਰੂ ਤੋਂ ਤਾਂ ਕਾਬਲ ਦੇ ਰਹਿਣ ਵਾਲੇ। ਕਾਬਲ ਦੇ। ਅੱਛਾ ਅੱਛਾ ਅੱਛਾ, ਠੀਕ ਹੈ। ਕੌਣ ਯੂਕੇ ਵਿੱਚ ਆ? ਅੱਛਾ, ਯੂਕੇ 'ਚ। ਤੇ ਕੋਈ ਪੈਗਾਮ ਦੇ ਦਿਓ ਆਪਣੇ ਦੂਸਰੇ ਸਰਦਾਰ ਵੀ ਜਿਨ੍ਹਾਂ ਨੇ ਹਜੇ ਤੱਕ ਇੱਥੋਂ ਦਾ ਬਾਬੇ ਦੇ ਧਰਤੀ ਦੇ ਦਰਸ਼ਨ ਨਹੀਂ ਕੀਤੇ। ਦਰਸ਼ਨ ਤਾਂ ਸਾਰਿਆਂ ਦੇ ਕੀਤੇ, ਉਹਨਾਂ ਨੂੰ ਜਾ ਕੇ ਕਹਾਂ। ਤੇ ਸਾਡੀ ਜਿਹੜੀ ਜਨਤਾ ਹੈ ਪਾਕਿਸਤਾਨ ਦੀ, ਉਹਨਾਂ ਦਾ ਪਿਆਰ ਕਿਸ ਤਰ੍ਹਾਂ ਮਹਿਸੂਸ ਕੀਤਾ ਹੈ? ਪਿਆਰ ਹੈ, ਨਾਲ ਨਾਲ ਚੱਲਦੇ ਨੇ। ਇੱਕ ਮਿੰਟ ਸਾਨੂੰ ਅਲੱਗ ਨਹੀਂ ਹੋਣ ਦਿੰਦੇ। ਨਹੀਂ ਅਲੱਗ ਹੈ। ਵੇਖੋ ਜੀ, ਮੁਹੱਬਤ ਹੈ ਤੁਹਾਡੀ ਨਾਲ। ਬੜੀ ਮੁਹੱਬਤ। ਅੱਲਾ ਖੁਸ਼ ਰੱਖੇ ਜੀ। ਕਿਹੜੀ ਜਗ੍ਹਾ ਤੋਂ ਆਏ ਜੀ? ਯੂਕੇ ਤੋਂ। ਪਾਕਿਸਤਾਨ 'ਚ ਕਿਹੜਾ ਪਿੰਡ ਸੀ ਤੁਹਾਡਾ? ਤੇ ਸੋਹਰਾ ਸਾਹਿਬ ਜਿਹੜੇ ਰਾਵਲਪਿੰਡੀ ਦਾ ਜਨਮ ਸੀ ਉਹਨਾਂ ਦਾ। ਸਹੁਰੇ ਦਾ? ਤੇ ਤੁਹਾਡੇ ਬਜ਼ੁਰਗਾਂ ਦਾ, ਮਾਤਾ ਪਿਤਾ ਦਾ? ਉਹਨਾਂ ਦਾ ਇੰਡੀਆ ਵੱਲ ਤੋਂ। ਅੱਛਾ, ਇੰਡੀਆ ਵੱਲ। ਤੇ ਤੁਹਾਡਾ ਪਹਿਲੀ ਦਫਾ ਇੱਥੇ ਆਣਾ ਹੋਇਆ? ਪਹਿਲੀ ਦਫਾ। ਕੀ ਮਹਿਸੂਸ ਕੀਤਾ ਤੁਸੀਂ ਇੱਥੇ ਆ ਕੇ? ਬਹੁਤ ਅੱਛਾ, ਬਹੁਤ ਆਓ ਭਗਤ ਕਰਦੇ ਸਾਰੇ ਬੰਦੇ ਹਨ। ਅੱਛਾ, ਇੱਥੇ ਇੱਕ ਤੇ ਅਦਾਰੇ ਸਾਡੇ ਸਿਕਿਉਰਿਟੀ ਵਾਲੇ, ਦੂਸਰਾ ਆਵਾਮ, ਦੋਨਾਂ ਦੇ ਬਾਰੇ ਕੋਈ ਖਦਸ਼ਾਤ ਜਿਹੜੇ ਪਾਏ ਗਏ ਸਨ, ਉਹਨਾਂ ਦੇ ਬਾਰੇ ਜ਼ਰਾ ਉਹਨੂੰ ਦੂਰ ਕਰ ਦਿਓ ਜਿਹੜੇ ਸਰਦਾਰ ਹਜੇ ਤੱਕ ਇੱਥੇ ਨਹੀਂ ਆਏ। ਜਿਹੜੇ ਸਿਕਿਉਰਿਟੀ ਦਾ ਇੱਥੇ ਬਹੁਤ ਅੱਛੀ ਆ, ਸਾਰੇ ਪਾਸੇ ਸਿਕਿਉਰਿਟੀ ਆ। ਜਿੰਨੇ ਗੁਰਦੁਆਰਿਆਂ ਦੇ ਵਿੱਚ ਅਸੀਂ ਦਰਸ਼ਨ ਕਰਨ ਗਏ ਆ, ਉਹਨਾਂ ਦੇ ਆਲੇ ਦੁਆਲੇ ਸਿਕਿਉਰਿਟੀ ਸਾਰੇ ਪਾਸੇ ਹੈਗੀ ਆ। ਤੇ ਜਦੋਂ ਅਸੀਂ ਇੱਕ ਗੁਰਦੁਆਰੇ ਤੋਂ ਦੂਸਰੇ ਗੁਰਦੁਆਰੇ ਜਾਂਦੇ ਆ, ਹੋਟਲ ਤੋਂ ਗੁਰਦੁਆਰੇ ਜਾਂਦੇ ਆ, ਰਸਤੇ ਵਿੱਚ ਵੀ ਸਾਡੀਆਂ ਕੋਚਿਸ ਜਿਹੜੀਆਂ ਜਾਂਦੀਆਂ, ਉਹਨਾਂ ਦੇ ਸਾਹਮਣੇ ਅਗਲੇ ਪਾਸੇ ਸਿਕਿਉਰਿਟੀ ਵਾਲੇ ਬੰਦੇ ਹੁੰਦੇ ਆ। ਸੋ ਸਿਕਿਉਰਿਟੀ ਤਾਂ ਬਹੁਤ ਹੈਗੀ ਆ। ਟ੍ਰੈਫਿਕ ਵੀ ਅੱਗੇ ਜਿਹੜੀ ਹੁੰਦੀ ਆ ਗੱਡੀਆਂ ਦੀ, ਸਾਰੀ ਟ੍ਰੈਫਿਕ ਪਾਸੇ ਕਰ ਦਿੰਦੇ ਆ ਤਾਂ ਕਿ ਬੱਸਾਂ ਜਾਂ ਕੋਚਿਸ ਲੰਘ ਸਕਣ। ਸਿਕਿਉਰਿਟੀ ਬਹੁਤ ਅੱਛੀ ਆ, ਬਹੁਤ ਅੱਛੀ ਆ। ਲੋਕਾਂ ਨੂੰ ਮੈਸੇਜ ਦੇ ਦਿਓ ਆਪਣੇ ਸਰਦਾਰ ਵੀ ਨਾ, ਦੂਸਰੇ ਮੁਲਕਾਂ 'ਚ ਰਹਿਣ ਵਾਲੇ ਜਿਹੜੇ ਨੇ, ਉਹ ਇੱਥੋਂ ਦੇ ਬਾਰੇ ਕਿ ਉਹਨਾਂ ਨੂੰ ਆਉਣਾ ਚਾਹੀਦਾ ਕਿ ਨਹੀਂ ਆਉਣਾ ਚਾਹੀਦਾ? ਨਹੀਂ, ਬਿਲਕੁਲ ਖੁੱਲ੍ਹੇ ਦਿਲ ਆਉਣਾ ਚਾਹੀਦਾ। ਬਿਲਕੁਲ, ਬਹੁਤ ਆਓ ਭਗਤ ਕਰਦੇ ਆ। ਔਰ ਬੱਚੇ ਛੋਟੇ ਛੋਟੇ ਜਿੱਥੇ ਜਦੋਂ ਅਸੀਂ ਜਾਂਦੇ ਆ, ਜਿੱਥੇ ਪਿੰਡਾਂ ਵਿੱਚ ਗੁਰਦੁਆਰੇ ਹੈਗੇ ਆ, ਸਤਿ ਸ੍ਰੀ ਅਕਾਲ ਕਹਿ ਕੇ ਸਾਨੂੰ ਬੁਲਾਉਂਦੇ ਆ, ਬਹੁਤ ਅੱਛੀ ਤਰ੍ਹਾਂ ਬੁਲਾਉਂਦੇ ਆ। ਔਰ ਸਾਰੇ ਸੇਵਾਦਾਰ ਗੁਰਦੁਆਰਿਆਂ ਦੇ ਵਿੱਚ ਸਾਰੇ ਆਪਣੇ ਮੁਸਲਮਾਨ ਹੈ ਸਾਰੇ, ਔਰ ਬੜੇ ਅਦਾਬ ਦੇ ਨਾਲ, ਬੜੇ ਅੱਛੀ ਤਰ੍ਹਾਂ ਦੇ ਨਾਲ ਉਹ ਸੇਵਾ ਕਰਦੇ ਆ। ਅੱਛਾ, ਸੇਵਾਦਾਰਾਂ 'ਚ ਖਾਣੇ ਪੀਣੇ ਦੇ ਕਿਚਨ 'ਚ ਪਾਕਿਸਤਾਨ ਦੀ ਤੁਹਾਨੂੰ ਕਿਹੜੀ ਚੀਜ਼ ਚੰਗੀ ਲੱਗੀ ਖਾਣ 'ਚ? ਪਾਕਿਸਤਾਨ ਦੇ ਵਿੱਚ ਸਾਨੂੰ, ਕਿਉਂਕਿ ਜਿਹੜੇ ਅਸੀਂ ਦੌਰੇ ਤੇ ਆਏ ਆ ਨਾ, ਉਹ ਸਾਨੂੰ ਹੋਟਲ ਤੋਂ ਬਾਹਰ ਨਹੀਂ ਨਿਕਲਣ ਦਿੰਦੇ। ਸਾਡਾ ਖਾਣਾ ਪੀਣਾ ਸਿਰਫ ਜਾਂ ਹੋਟਲ 'ਚ ਹੁੰਦਾ ਆ ਤੇ ਜਾਂ ਗੁਰਦੁਆਰਿਆਂ ਵਿੱਚ ਹੁੰਦਾ ਆ। ਬਾਹਰ ਸਾਨੂੰ ਚਾਂਸ ਨਹੀਂ ਮਿਲਿਆ ਖਾਣ ਦਾ ਹਾਲੇ। ਸੋ ਇਸ ਕਰਕੇ ਅਸੀਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਜੀ। ਮਿਹਰਬਾਨੀ, ਸ਼ੁਕਰੀਆ। ਮੇਰਾ ਨਾਮ ਜੀ ਅਵਤਾਰ ਸਿੰਘ ਮੇਜਰ ਆ। ਮੈਂ ਯੂਕੇ ਤੋਂ ਦੂਜੀ ਵਾਰ ਆਇਆ। ਮੈਂ ਪਹਿਲਾਂ 2022 ਦੇ ਵਿੱਚ ਆਇਆ ਸੀ ਤੇ ਉਸ ਟਾਈਮ ਮਨ ਨੂੰ ਇਸ ਤਰ੍ਹਾਂ ਲੱਗਾ ਸੀ ਕਿ ਜਾ ਕੇ ਪਤਾ ਲੱਗੇਗਾ, ਪਰ ਜੋ ਮੈਨੂੰ ਇੱਥੇ ਫੀਲ ਹੋਇਆ ਪਹਿਲਾਂ ਆਉਣ ਵਿੱਚ, ਜੋ ਪਾਕਿਸਤਾਨ ਦੀ ਆਵਾਮ ਨੇ, ਗੌਰਮੈਂਟ ਨੇ ਸਾਨੂੰ ਪਿਆਰ ਦਿੱਤਾ, ਉਹ ਮੇਰੇ ਖਿਆਲ ਜ਼ਿੰਦਗੀ ਵਿੱਚ ਸਾਨੂੰ ਕਦੇ ਪਿਆਰ ਨਹੀਂ ਮਿਲਿਆ। ਤੇ ਫਿਰ ਮਨ ਬਣਾਇਆ ਕਿ ਸਾਨੂੰ ਹਰ ਸਾਲ ਜਾਣਾ ਚਾਹੀਦਾ, ਕਿਉਂਕਿ ਸਾਡਾ ਜੋ ਸਿੱਖੀ ਦਾ ਮਤਲਬ ਸਿੱਖੀ ਹੈ ਸਾਡੀ ਇੱਥੋਂ ਹੀ ਤੁਰੀ ਹੈ, ਗੁਰੂ ਨਾਨਕ ਦੇਵ ਜੀ ਦਾ। ਤੇ ਇਸ ਕਰਕੇ ਹੁਣ ਵੀ ਅਸੀਂ ਆਏ ਹਾਂ ਤੇ ਹੁਣ ਵੀ ਜੋ ਮਤਲਬ ਸਿੱਖ ਚੈਨਲ ਹੈ, ਗਿੱਲ ਟੂਰ ਯਾਤਰਾ ਹੈ, ਇਹ ਸਾਡਾ ਟੂਰ ਕਰਾ ਰਹੇ ਹਨ ਤੇ ਅਸੀਂ ਵੀ ਇਹਨਾਂ ਨਾਲ ਜੁੜੇ ਹਾਂ। ਤੇ ਅਸੀਂ ਆਉਣ ਵਾਲੀ ਸੰਗਤ ਨੂੰ ਜਿਹੜੇ ਨਹੀਂ ਗਏ ਉਹਨਾਂ ਨੂੰ ਵੀ ਮਤਲਬ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਜ਼ਰੂਰ ਆਓ, ਇੱਕ ਵਾਰ ਜ਼ਰੂਰ ਆਉਣਾ ਚਾਹੀਦਾ। ਆਪਣੇ ਬੱਚੇ ਭੈਣ ਭਰਾਵਾਂ ਸਾਰਿਆਂ ਨਾਲ ਕਿ ਜ਼ਰੂਰ ਆਉਣਾ ਚਾਹੀਦਾ। ਬਾਕੀ ਇਸ ਗੌਰਮੈਂਟ ਦਾ ਤੁਹਾਡਾ ਬਹੁਤ ਧੰਨਵਾਦ ਹੈ, ਜੋ ਤੁਸੀਂ ਸਾਨੂੰ ਇੰਨਾ ਪਿਆਰ ਦਿੰਦੇ ਹੋ, ਸਾਡਾ ਸਤਿਕਾਰ ਕਰਦੇ ਹੋ। ਅਸੀਂ ਇਹ ਕਹਿੰਦੇ ਕਿ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀਆਂ ਕਲਾਈ ਰੱਖੇ। ਵਾਹਿਗੁਰੂ ਜੀ ਕਾ ਖਾਲਸਾ। ਪਾਕਿਸਤਾਨ 'ਚ ਤੁਹਾਡਾ ਕਿਹੜਾ ਪਿੰਡ ਸੀ? ਮੇਰਾ
ਪਿੰਡ ਪਾਕਿਸਤਾਨ ਜੀ ਮੇਰੇ ਡੈਡੀ ਮੈਨੂੰ ਦੱਸਦੇ ਸੀ ਕਿ ਉਹਨਾਂ ਦਾ ਗੁਜਰਾਂਵਾਲ ਵਿੱਚ ਤੇ ਵਿਆਹ ਹੋਇਆ ਸੀ। ਗੁਜਰਾਂਵਾਲੇ 'ਚ ਵਿਆਹ ਹੋਇਆ ਸੀ? ਹਾਂਜੀ। ਅੱਛਾ ਜੀ। ਕਿਉਂਕਿ ਮੇਰੇ ਨਾਨਕੇ ਐਕਚੁਅਲੀ ਮਤਲਬ ਗੁਜਰਾਂਵਾਲੇ ਆ। ਗੁਜਰਾਂਵਾਲਾ ਸ਼ਹਿਰ 'ਚ ਜਾਂ ਗੁਜਰਾਂਵਾਲੇ ਦੇ ਨਾਲ ਕੋਈ ਪਿੰਡ ਸੀ? ਗੁਜਰਾਂਵਾਲੀ ਕਹਿੰਦੇ ਆ ਜੀ। ਅੱਛਾ, ਗੁਜਰਾਂਵਾਲਾ ਬਿਲਕੁਲ ਨਾਲ? ਬਿਲਕੁਲ ਨਾਲ ਹੀ। ਹਾਂਜੀ, ਗੁਜਰਾਂਵਾਲੇ ਨਾਲ ਪਿੰਡ ਦੇ ਨਾਲ ਵਿੱਚ ਵੇਰਵਾ ਕਰਾਂ ਤਾਂ ਮੈਨੂੰ ਨਹੀਂ ਪਤਾ, ਸ਼ਾਇਦ ਸ਼ਹਿਰ ਹੀ ਉਹ ਪਿੰਡ, ਪਰ ਮੈਨੂੰ ਉਹ ਇਹ ਕਹਿੰਦੇ ਕਿ ਸਾਡਾ ਗੁਜਰਾਂਵਾਲ ਪਿਛਾ ਤੇ ਉੱਥੋਂ ਮਤਲਬ ਉਹਨਾਂ ਦਾ ਡੈਡੀ ਦਾ ਵਿਆਹ ਹੋਇਆ ਸੀ। ਮੇਰੇ ਨਾਨਕੇ ਐਕਚੁਅਲੀ ਗੁਜਰਾਂਵਾਲ ਦੇ ਸੀ। ਤੇ ਤੁਹਾਡੇ ਦਾਦਕੇ ਕਿੱਥੋਂ ਦੇ ਸਨ? ਡੈਡੀ ਕਿੱਥੋਂ ਦੇ ਸਨ? ਰਾਵਲਪਿੰਡੀ। ਰਾਵਲਪਿੰਡੀ ਦੇ। ਹਾਂਜੀ। ਗੁਜਰਾਂਵਾਲੇ ਇਤਫਾਕ ਹੋਇਆ ਜਾ ਕੇ ਦੇਖ? ਨਹੀਂ, ਮੈਂ ਬੇਨਤੀ ਕੀਤੀ ਸੀ ਉਹਨਾਂ ਨੂੰ ਕਿ ਮੈਂ 2 ਦਿਨ ਜਾਣਾ ਚਾਹੁੰਦਾ, ਤੇ ਪਰ ਉਹਨਾਂ ਨੇ ਕਿਹਾ ਕਿ ਤੁਸੀਂ 23-24 ਤਰੀਕ ਦੀ ਵੇਟ ਕਰੋ, ਆਪਾਂ ਤੁਹਾਨੂੰ ਲੈ ਕੇ ਚੱਲਾਂਗੇ। ਗੁਜਰਾਂਵਾਲੇ ਤੋਂ ਜਿਸ ਟਾਈਮ ਤੁਸੀਂ ਪਿੰਡੀ ਨੂੰ ਜਾਂਦੇ ਆ ਕ੍ਰਾਸ ਕੀਤਾ? ਹਾਂਜੀ, ਪਹਿਲੇ ਗੁਜਰਾਂਵਾਲੇ ਨੂੰ ਕ੍ਰਾਸ ਕੀਤਾ ਜਿਸ ਟਾਈਮ ਤੁਸੀਂ ਆਏ ਲਾਹੌਰ ਤੋਂ? ਹਾਂਜੀ, ਉੱਥੇ ਸੈਨ ਆਏ ਸੀ ਗੁਜਰਾਂਵਾਲੇ ਦੇ, ਤੇ ਪਰ ਜਦ ਤੱਕ ਆਪਾਂ ਗੁਜਰਾਂਵਾਲੇ ਸ਼ਹਿਰ ਦੇਖ ਨਹੀਂ ਲੈਂਦੇ, ਹੋ ਸਕਦਾ ਜਦੋਂ ਮੈਂ ਗੁਜਰਾਂਵਾਲੇ ਜਾਵਾਂ ਤੇ ਮੈਨੂੰ ਉੱਥੇ ਦੀ ਜਿਹੜੀ ਫੀਲਿੰਗ ਆ ਉਹ ਅੰਦਰੋਂ ਬਹੁਤ ਹੀ। ਰੋਡ ਤੋਂ ਗੁਜ਼ਰਦੇ ਆ ਕੀ ਫੀਲਿੰਗ ਸਨ ਤੁਹਾਡੀ, ਇਹ ਜ਼ਰਾ ਸਾਨੂੰ ਦੱਸ। ਮੈਂ ਕੱਲ ਵੀ ਗਿਆ ਸੀ ਆਪਣੇ ਸੱਚਾ ਸੌਦਾ ਸਾਹਿਬ ਜੀ ਜੀ, ਤੇ ਉਦੋਂ ਵੀ ਗੁਜਰਾਂਵਾਲੇ ਦੇ ਸੈਨ ਆਏ ਸੀ। ਮੈਂ ਇਹਨਾਂ ਨੂੰ ਪੁੱਛਿਆ ਸੀ ਕਿ ਗੁਜਰਾਂਵਾਲੇ ਜੋ ਕਹਿੰਦੇ ਨੇ ਇੱਥੋਂ ਕਾਫੀ ਦੂਰ ਹੈ ਜੀ ਜੀ, ਤਾਂ ਮੇਰੇ ਉਦੋਂ ਵੀ ਨਾਂ ਦੇਖ ਕੇ ਬੋਰਡ ਤੇ ਫੀਲਿੰਗ ਆਈ ਸੀ ਦਿਲ ਦੇ ਵਿੱਚ ਕਿ ਇਹ ਮੇਰੇ ਨਾਨਕਿਆਂ ਨੂੰ ਪਿੰਡ ਨੂੰ ਰਾਹ ਜਾਂਦਾ ਹੈ। ਜਿਸ ਵਕਤ ਤੁਸੀਂ ਪਿੰਡੀ ਨੂੰ ਦਾਦਕਿਆਂ ਦੇ ਪਿੰਡ ਨੂੰ ਦੇਖਦੇ ਹੋ ਉਸ ਵਕਤ ਤੁਹਾਡੇ ਕੀ ਤਾਸਰਾਤ ਹੁੰਦੇ ਨੇ? ਹਾਂਜੀ, ਇਹ ਤਾਂ ਮੈਂ ਦੇਖਿਆ ਨਹੀਂ ਹੈ, ਪਰ ਜਦੋਂ ਕਰੀਬ ਤੋਂ ਗੁਜ਼ਰਦੇ ਹੋ? ਹਾਂਜੀ, ਮੈਂ ਉਹ ਤਾਂ ਤੁਸੀਂ ਮੇਰੇ ਤੋਂ ਪੁੱਛੋ ਨਾ, ਪਰ ਮੈਨੂੰ ਲੱਗਦਾ ਵੀ ਜਦੋਂ ਮੇਰੇ ਦੇਖਾਂਗਾ ਤਾਂ ਮੇਰੇ ਕੋਲ ਉਹ ਸ਼ਬਦ ਕੋਈ ਨਹੀਂ ਹੋਣਗੇ ਬਿਆਨ ਕਰਨ ਨੂੰ ਕਿ ਮੈਂ ਮਤਲਬ ਅੰਦਰੋਂ ਜੋ ਬੋਲ ਸਕਾਂ, ਮੈਂ ਨਹੀਂ ਬੋਲ ਸਕਾਂਗਾ। ਕਿਉਂਕਿ ਮੈਨੂੰ ਸਾਰਾ ਜੋ ਵੀ ਹੈ ਕਹਿ ਲਓ ਵੀ ਪਿਆਰ ਹੈ ਮੈਨੂੰ ਗੁਜਰਾਂਵਾਲ ਤੋਂ ਹੀ, ਜੇ ਪਿੱਛੋਂ ਦੇਖ ਕੇ ਦੇਖਣ ਮਿਲਦਾ ਜੀ। ਇਹ ਸਾਡਾ ਪਿਛੋਕੜ ਹੈ, ਮੇਰੇ ਡੈਡੀ ਦਾ ਪਿਛੋਕੜ ਹੈ, ਮੇਰੇ ਮਾਪਿਆਂ ਦਾ ਪਿਛੋਕੜ ਹੈ, ਨਾਨਕਿਆਂ ਦਾ ਪਿਛੋਕੜ ਹੈ, ਲਾਲਪੁਰ ਆਪਣੇ ਫਤਿਹਦਾਰ ਜੀ। ਬਹੁਤ ਬਹੁਤ ਸ਼ੁਕਰੀਆ। ਕੀ ਹਾਲ ਜੀ ਭਾਜੀ? ਠੀਕ ਹੈ ਜੀ, ਖੈਰੀਅਤ ਹੈ ਜੀ? ਤੇ ਸਰ, ਪਾਕਿਸਤਾਨ 'ਚ ਪਾਰਟੀਸ਼ਨ ਤੋਂ ਪਹਿਲੇ ਤੁਹਾਡੇ ਪੁਰਖਾਂ ਦਾ ਕਿਹੜਾ ਪਿੰਡ ਸੀ? ਸਾਡੇ ਜਿਹੜੇ 90 ਚਿੱਟੀ ਸਾਈਵਾਲ ਜਾਂ ਫੈਸਲਾਬਾਦ? ਮੇਰੇ ਖਿਆਲ ਲਾਇਲਪੁਰ ਸੀਗਾ। ਫੈਸਲਾਬਾਦ ਲਾਇਲਪੁਰ ਫੈਸਲਾਬਾਦ ਮੇਰੇ ਖਿਆਲ ਲੱਗਦਾ। ਅੱਛਾ, 90 ਚਿੱਟੀ। ਅੱਛਾ, ਸਹੀ। ਤੇ ਇੰਡੀਆ 'ਚ ਕਿਹੜੇ ਸ਼ਹਿਰ 'ਚ ਬੈਠੇ ਜਾ? ਅਸੀਂ ਜਲੰਧਰ ਦੇ। ਜਲੰਧਰ ਸਿਟੀ 'ਚ ਬੈਠੇ ਜਾਂ ਪਿੰਡ 'ਚ? ਨਹੀਂ, ਪਿੰਡ ਆ ਉਹਦਾ। ਪਿੰਡ 'ਚ ਜ਼ਮੀਨ ਲਾਟ ਹੋਈ? ਹਾਂਜੀ। ਅੱਛਾ, ਪਾਕਿਸਤਾਨ ਦੇ ਵਿੱਚ ਤੁਹਾਡਾ ਪਿੰਡ ਫੈਸਲਾਬਾਦ ਦੇ ਨਾਲ ਸੀ? ਦੇਖੋ, ਲਾਲਪੁਰ ਦੇ ਨਾਲ। ਸਭ ਤੋਂ ਬਾਅਦ ਇਹ ਵੰਡ ਤੋਂ ਬਾਅਦ ਜੰਮੇ ਆ। ਵਾਲਦੈਨ ਨੇ ਦੱਸਿਆ ਵੀ ਲਾਲਪੁਰ ਦੇ ਲਾਗੇ ਸੀ। ਠੀਕ ਹੈ। ਤੁਸੀਂ ਪਾਕਿਸਤਾਨ ਦੀ ਧਰਤੀ ਤੇ ਆਏ, ਬਾਬਾ ਜੀ ਦੀ ਧਰਤੀ ਤੇ ਨਾਲੇ ਆਪਣੇ ਬਾਪੂ ਦੀ ਤੇ ਮਾਤਾ ਦੀ ਧਰਤੀ ਤੇ ਜੀ। ਤੁਸੀਂ ਕੀ ਮਹਿਸੂਸ ਕੀਤਾ ਆਪਣੇ ਮਾਤਾ ਪਿਤਾ ਦੀ ਧਰਤੀ ਤੇ ਆ ਕੇ? ਦੇਖੋ, ਇਹ ਧਰਤੀ ਜਿਹੜੀ ਆ ਨਾ ਸਾਰੀ, ਜੇ ਆਪਾਂ ਗੱਲ ਕਰੀਏ ਤਾਂ ਇਹ ਮਨੁੱਖਤਾ ਵਾਸਤੇ ਹੀ ਵਾਹਿਗੁਰੂ ਨੇ, ਅੱਲਾ ਨੇ ਇਹ ਮਨੁੱਖਤਾ ਵਾਸਤੇ ਸਾਰੀ ਧਰਤੀ ਬਣਾਈ ਆ। ਇਹ ਵੰਡੀਆਂ ਅਸੀਂ ਪਾਈਆਂ ਹੋਈਆਂ ਨੇ, ਇਹ ਅਸੀਂ ਧਰਮ ਰੱਖੇ, ਅਸੀਂ ਧਰਮ ਬਣਾਏ ਨੇ, ਅਸੀਂ ਵੰਡੀਆਂ ਪਾਈਆਂ ਨੇ। ਹਾਂਜੀ ਹਾਂਜੀ, ਉਹਨੇ ਨਹੀਂ ਪਾਈਆਂ ਕੋਈ ਵੀ। ਬਿਲਕੁਲ। ਇਸ ਕਰਕੇ ਤੁਸੀਂ ਇਹ ਧਰਤੀ ਆ ਵੀ ਉਹਦੀ ਆ, ਧਰਤੀ ਉਹ ਵੀ ਉਹਦੀ ਆ, ਚਾਹੇ ਵਿਦੇਸ਼ ਆ ਜਾਂ ਕਿਤੇ ਵੀ ਆ, ਇਹ ਸਾਰੀ ਧਰਤੀ ਉਸੇ ਦੀ। ਜਿਸ ਇਨਸਾਨ ਨੇ ਜਿਸ ਜਗ੍ਹਾ ਤੇ ਜਨਮ ਲਿਆ ਹੋਵੇ ਉਹ ਨਹੀਂ ਭੁੱਲਦੀ। ਦੇਖੋ, ਮਦਰ ਜਿਹੜੀ ਜਿੱਥੇ ਜਨਮ ਲਿਆ ਹੋਵੇ ਦੁਨੀਆ ਦੇ ਕਿਸੇ ਵੀ ਖਿੱਤੇ ਤੇ ਚੱਲ ਜਾਏ ਉਹ ਧਰਤੀ ਨਹੀਂ ਭੁੱਲਦੀ। ਉਹ ਬਚਪਨ ਦੇ ਯਾਰ ਨਹੀਂ ਭੁੱਲਦੇ। ਮਾਂ-ਬਾਪ ਦੁਨੀਆ ਤੋਂ ਚੱਲ ਜਾਂਦੇ ਨੇ, ਨਾ ਧੀ ਨੂੰ ਮਾਂ ਦੀਆਂ ਸਹੇਲੀਆਂ ਭੁੱਲਦੀਆਂ ਨੇ, ਨਾ ਪੁੱਤਰ ਨੂੰ ਬਾਪ ਦੇ ਯਾਰ ਭੁੱਲਦੇ ਨੇ। ਨਹੀਂ ਭੁੱਲਦੇ। ਹਾਂਜੀ। ਤੁਸੀਂ ਉਸ ਬਾਰੇ ਤੁਹਾਡੇ ਕੀ ਕਮੈਂਟਸ ਨੇ? ਦੇਖੋ, ਇਹਦੇ ਬਾਰੇ ਜਿਹੜੇ ਸਾਡੇ ਨਾ ਪੜਦਾਦੇ ਸੀਗੇ ਉਸ ਤੋਂ ਵੀ ਪਿੱਛੇ ਚੱਲ ਜੀ, ਉਹ ਇੱਧਰ ਰਹਿੰਦੇ ਸੀਗੇ। ਠੀਕ ਹੋ ਗਿਆ। ਉਹਨਾਂ ਤੋਂ ਬਾਅਦ ਫਿਰ ਉਧਰ ਚਲੇ ਗਏ ਤੇ ਇਹ ਵੰਡ ਤੋਂ ਬਹੁਤ ਚਿਰ ਪਹਿਲਾਂ ਦੀਆਂ ਗੱਲਾਂ ਆ। ਹੋ ਸਕਦਾ ਕਿ 200 ਸਾਲ ਜਾਂ 300 ਸਾਲ ਪਹਿਲਾਂ ਦੀਆਂ ਗੱਲਾਂ ਹੋਣ ਪੁਰਾਣੀਆਂ। ਅਸੀਂ ਉਹ ਤੁਹਾਡੇ ਨਾਲ ਕਰ ਰਹੇ ਹਾਂ ਤੇ ਅਸੀਂ ਵੀ ਓਨਾ ਹੀ ਪਿਆਰ ਕਰਦੇ ਹਾਂ ਇਸ ਧਰਤੀ ਨੂੰ ਜਿੰਨਾ ਕਿ ਅਸੀਂ ਉੱਥੇ ਕਰਦੇ ਹਾਂ ਜਾ ਕੇ। ਜੀ ਮਿਹਰਬਾਨੀ। ਠੀਕ ਹੈ ਜੀ। ਤੇ ਅਸੀਂ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਸਾਰੇ ਮਨੁੱਖਤਾ ਨੂੰ ਕਿ ਆਪਸ ਦੇ ਵਿੱਚ ਪ੍ਰੇਮ ਪਿਆਰ ਨਾਲ ਰਹੋ ਤੇ ਭਾਈਚਾਰਕ ਸਾਂਝ ਬਣਾਓ ਤੇ ਇੱਕ ਦੂਸਰੇ ਦੇ ਨਫ਼ਰਤ ਨਾ ਆਪਾਂ ਕਰੀਏ, ਕਿਸੇ ਨੂੰ ਵੀ ਨਫ਼ਰਤ ਨਾ ਕਰੀਏ। ਤਾਂ ਠੀਕ ਹੈ, ਜਿੱਦਾਂ ਕਿਸੇ ਨੂੰ ਚੰਗਾ ਲੱਗਦਾ ਉਹੀ ਧਰਮ ਉਹ ਅਪਣਾ ਲੈਂਦਾ ਹੈ, ਹਨਾ। ਕਿਸੇ ਦੇ ਧਰਮ ਦੇ ਖਿਲਾਫ ਕੋਈ ਗੱਲ ਨਾ ਕਰੀਏ। ਨਾ, ਬਿਲਕੁਲ ਨਹੀਂ। ਇੱਕ ਮਨੁੱਖਤਾ ਨੂੰ ਪਿਆਰ ਕਰੀਏ ਤੇ ਬੰਦੇ ਦੀ ਜਿਹੜੀ ਬੰਦੇ ਦੀ ਇਸ ਵੇਲੇ ਜ਼ਿਆਦਾ ਅਸੀਂ ਸੇਫਟੀ ਦੇਖੀਏ ਬੰਦੇ ਦੀ ਕਿ ਸੇਫਟੀ ਕੀ ਆ ਜੀ। ਜੀ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਸ਼ੁਕਰੀਆ। ਭੈਣ ਜੀ, ਤੁਸੀਂ ਕਿੱਥੋਂ ਆਏ ਜੀ? ਅਸੀਂ ਵੀ ਯੂਕੇ ਤੋਂ ਆਏ ਹਾਂ ਜੀ। ਅੱਛਾ ਜੀ। ਦੂਸਰੀ ਵਾਰ ਆਏ ਹਾਂ। ਪਹਿਲੀ ਵਾਰ ਸਾਨੂੰ ਇੰਨਾ ਜ਼ਿਆਦਾ ਪਿਆਰ ਮਿਲਿਆ, ਉਹ ਪਿਆਰ ਸਾਨੂੰ ਦੁਬਾਰਾ ਫਿਰ ਖਿੱਚ ਕੇ ਲੈ ਕੇ ਆਇਆ ਇੱਥੇ। ਇੰਨਾ ਦਿਲ ਲੱਗਦਾ ਸਾਡਾ, ਸਾਨੂੰ ਕੋਈ ਫਰਕ ਨਹੀਂ ਲੱਗਦਾ ਇੰਡੀਆ ਵਾਲੇ ਪੰਜਾਬ ਦਾ ਜਾਂ ਇੱਥੋਂ ਵਾਲੇ ਪੰਜਾਬ ਦਾ।
ਬਹੁਤ ਲੋਕ ਮੁਹੱਬਤ ਵਾਲੇ ਆ, ਬਹੁਤ ਪਿਆਰ ਕਰਦੇ ਆ। ਸਾਡੇ ਗੁਰੂਆਂ ਦਾ ਜਨਮ ਹੋਇਆ, ਮੇਰੇ ਫਾਦਰ ਸਾਹਿਬ ਦਾ ਇੱਥੋਂ ਦਾ ਜਨਮ ਹੈ। ਕਿਹੜਾ ਪਿੰਡ ਸੀ ਤੁਹਾਡੇ ਉਹਨਾਂ ਦਾ ਬਾਪੂ ਦਾ? ਬਹਾਵਲਪੁਰ ਦੇ ਨੇੜੇ ਸੀਗਾ ਪਿੰਡ ਦੀਨਨ। ਕਿਹੜਾ ਜੀ? ਦੀਨਨ ਪਿੰਡ ਸੀਗਾ ਬਹਾਵਲਪੁਰ ਦੇ ਨੇੜੇ। ਤੁਸੀਂ ਨਹੀਂ ਭੁੱਲੇ ਬਾਪੂ ਦਾ ਪਿੰਡ? ਨਹੀਂ ਭੁੱਲੇ। ਤੇ ਬਾਪੂ ਵੀ ਸਾਰੀ ਜ਼ਿੰਦਗੀ ਨਹੀਂ ਭੁੱਲਿਆ ਹੈਗਾ। ਬਾਪੂ ਸਾਨੂੰ ਗੱਲਾਂ ਦੱਸਦੇ ਉੱਥੋਂ ਦੀਆਂ, ਹੁਣ ਵੀ ਮੈਨੂੰ ਕਿਹਾ ਬੇਟਾ ਉੱਥੇ ਆਪਣਾ ਪਿੰਡ ਹੈ, ਦੱਸਿਆ ਫਿਰ ਵੀ। ਤੇ ਸਾਡੇ ਦਾਦਾ ਜੀ ਦਾਦੀ ਜੀ ਉਹ ਹਮੇਸ਼ਾ ਇੱਥੋਂ ਦੀਆਂ ਗੱਲਾਂ ਕਰਦੇ ਸੀਗੇ। ਜਿਹੜੇ ਗੁਆਂਢੀ ਹੁੰਦੇ ਸੀਗੇ, ਮੁਸਲਿਮ ਭਾਈਚਾਰਾ ਸੀਗਾ, ਉਹ ਕਹਿੰਦੇ ਸਾਨੂੰ ਕੋਈ ਫਰਕ ਨਹੀਂ ਸੀਗਾ, ਅਸੀਂ ਇਕੱਠੇ ਇੱਕ ਥਾਂ ਖਾਂਦੇ ਪੀਂਦੇ, ਸਾਨੂੰ ਕੋਈ ਫਰਕ ਨਹੀਂ ਸੀਗਾ। ਤੇ ਇਹ ਤਾਂ ਹੁਣ ਗਵਰਨਮੈਂਟਾਂ ਨੇ ਜਿਹੜੀਆਂ ਸਾਡੇ ਲੇਕਿਨ ਸਾਡੇ ਦਿਲ ਜਿਹੜੇ ਨੇ ਉਹ ਹਜੇ ਵੀ ਜੁੜੇ ਨੇ। ਸਾਡੇ ਦਿਲ ਹਜੇ ਵੀ ਜੁੜੇ ਨੇ ਇੱਕ ਦੂਸਰੇ ਦੇ ਨਾਲ। ਤੇ ਅੱਜ ਵੀ ਕਈਆਂ ਨੂੰ ਅਸੀਂ ਮਿਲੇ, ਬਜ਼ੁਰਗ ਵੀ ਮਿਲੇ, ਤੇ ਉਹ ਕਹਿ ਰਹੇ ਸੀਗੇ ਆਪਾਂ ਉੱਥੇ ਜਾਈਏ। ਤੇ ਦਰਦ ਜਿੰਨਾ ਸਾਨੂੰ ਹੈ ਉਹਨਾਂ ਨੂੰ ਵੀ ਹੈ। ਹਾਂ, ਜਿਹੜੀ ਵਿੱਚ ਤੜਫਣਾ ਹੈਗੀ ਮਿਲਣ ਦੀ। ਜਿਹੜੇ ਸਰਦਾਰ ਵੀਰ ਜਾਂ ਭੈਣਾਂ ਜਿਹੜੀਆਂ ਇੱਥੇ ਇਸ ਧਰਤੀ ਤੇ ਹਜੇ ਤੱਕ ਆਈਆਂ ਨਹੀਂ, ਫੇਰਾ ਨਹੀਂ ਪਾਇਆ ਉਹਨਾਂ ਨੂੰ ਕੋਈ ਪੈਗਾਮ ਦੇ ਦਿਓ। ਅਸੀਂ ਉਹਨਾਂ ਨੂੰ ਸਾਰਿਆਂ ਨੂੰ ਇਹ ਕਵਾਂਗੇ ਜਾ ਕੇ ਵੀ ਤੁਸੀਂ ਜ਼ਰੂਰ ਜਾਓ। ਅੱਗੇ ਵੀ ਅਸੀਂ ਜਾ ਕੇ ਇਹੀ ਕਿਹਾ ਸੀਗਾ ਵੀ ਬਹੁਤ ਜ਼ਿਆਦਾ ਪਿਆਰ ਮਿਲਦਾ ਹੈ। ਇੰਨਾ ਸਾਨੂੰ ਇੰਡੀਆ ਵਾਲੇ ਪੰਜਾਬ 'ਚ ਪਿਆਰ ਨਹੀਂ ਮਿਲਦਾ ਜਿੰਨਾ ਇੱਥੇ ਆ ਕੇ ਪਿਆਰ ਮਿਲਦਾ ਹੈ। ਤੇ ਤਾਂ ਹੀ ਸਾਡਾ ਦੁਬਾਰਾ ਫੇਰ ਆਉਣ ਨੂੰ ਦਿਲ ਕੀਤਾ ਤੇ ਪਰਮਾਤਮਾ ਕਰੇ ਅਸੀਂ ਫੇਰ ਵੀ ਆਈਏ, ਬਾਰ-ਬਾਰ ਆਈਏ, ਹਰੇਕ ਸਾਲ ਆਈਏ। ਬਹੁਤ ਸਰਦਾਰ ਜੀ, ਤੁਹਾਡਾ ਨਾਮ ਕੀ ਹੈ ਜੀ? ਇਕੱਠੇ ਹਸਬੈਂਡ? ਮੇਰੇ ਹਸਬੈਂਡ ਹੈ। ਦੁਆਰਾ ਰੋੜੀ ਸਾਹਿਬ ਤੇ ਜਿਸ ਤਰ੍ਹਾਂ ਸਿੱਖ ਯਾਤਰੀ ਆਉਂਦੇ ਨੇ ਇੱਥੇ, ਇਸ ਤਰ੍ਹਾਂ ਹਿੰਦੂ ਯਾਤਰੀ ਵੀ ਆਉਂਦੇ ਨੇ। ਭਾਜੀ ਕੀ ਹਾਲ ਜੇ? ਠੀਕ ਹੋ? ਖਰੀਏ? ਤੇ ਕੀ ਨਾਮ ਹੈ ਜੀ ਤੁਹਾਡਾ? ਨਾਮ ਮੇਰਾ ਜਵਾਰਾ। ਜਵਾਰਾ? ਕਿਹੜੀ ਜਗ੍ਹਾ ਤੋਂ ਆਏ ਹੋ? ਡੇਰਕੀ ਤੋਂ। ਤੁਸੀਂ ਕਿੱਥੋਂ ਆਏ ਮਾਂ ਜੀ? ਡੇਰਕੀ ਤੋਂ। ਭਾਜੀ ਉਹਨਾਂ ਦੇ ਨਾਲ ਹੋ? ਅੱਛਾ। ਮੋਸਟਲੀ ਸਰਦਾਰ ਵੀਰ ਜਿਹੜੇ ਨੇ ਜੀ ਉਹ ਆਪਣੀ ਗੱਡੀਆਂ ਦੇ ਵਿੱਚ ਬੈਠ ਗਏ ਨੇ ਤੇ ਹੁਣ ਇਹ ਗੱਡੀਆਂ ਜਿਹੜੀਆਂ ਨੇ ਰਵਾਨਾ ਹੋਣ ਲੱਗੀਆਂ ਨੇ ਕਰਤਾਰਪੁਰ ਸਾਹਿਬ ਨੂੰ। ਕਰਤਾਰਪੁਰ ਸਾਹਿਬ ਇਹ ਰਾਤ ਸਟੇ ਕਰਨਗੇ ਤੇ ਫਿਰ ਬਾਬਾ ਜੀ ਗੁਰੂ ਨਾਨਕ ਸਾਹਿਬ ਦੇ ਜਿਹੜਾ ਨਾ ਜਨਮ ਸਥਾਨ ਜਿਹੜਾ ਹੈ ਗੁਰਦੁਆਰਾ ਨਨਕਾਣਾ ਸਾਹਿਬ, ਇਹ ਫਿਰ ਉੱਥੇ ਜਿਹੜਾ ਨਾ ਉਹ ਜਾਣਗੇ। ਤੇ 15 ਤਰੀਕ ਨੂੰ ਗਾਲਬਨ ਇਹਨਾਂ ਨੇ ਨਨਕਾਣਾ ਸਾਹਿਬ ਜਾਣਾ ਤੇ ਨਨਕਾਣਾ ਸਾਹਿਬ ਹੀ 15 ਤਰੀਕ ਨੂੰ ਅਸੀਂ ਵੀ ਜਾਵਾਂਗੇ ਇਨਸ਼ਾਅੱਲਾ।